ਪਹਿਲਾਂ ਕਹਿੰਦੇ ਜਿਹੜਾ ਕਾਤਲ ਟੋਲਾ ਆਇਆ ਪਹਿਲਗਾਮ ਚ, ਉਹਨਾਂ ਨੇ ਪਹਿਲਾਂ ਕਹਿੰਦੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤਲਾਸ਼ੀਆਂ ਵੀ ਲੈ ਕੇ ਕਈ ਸਬੂਤ ਦੇਖ ਕੇ ਵੀ ਫੇਰ ਕਹਿੰਦੇ ਜੀ ਮਾਰਿਆ ਕੋਈ ਕਦੇ ਹਿੰਦੂਆਂ ਨੂੰ ਮਾਰਿਆ। ਵੈਸੇ ਕਈ ਮੁਸਲਮਾਨਾਂ ਦੇ ਵੀ ਨਾਂ ਨੇ ਜਿਹੜੀ ਆ ਲਿਸਟ ਆਈ ਆ ਸਾਡੇ ਕੋਲ, ਪਰ ਇਹ ਗੱਲ ਬੜੀ ਚੱਲ ਰਹੀ ਆ ਮੀਡੀਆ 'ਚ ਕਿ ਉਹਨਾਂ ਨੇ ਧਰਮ ਪੁੱਛ ਕੇ ਬੰਦੇ ਮਾਰੇ। ਅੱਜ ਸਾਰਾ ਭਾਰਤ ਜਿਹੜਾ ਹੈ ਉਹ ਇੱਕ ਸੁਰ ਤੇ ਇੱਕ ਬੋਲੀ 'ਚ ਕਹਿ ਰਿਹਾ ਹੈਗਾ ਕਿ ਚੱਕ ਦਿਓ ਫੱਟੇ, ਬਹੁਤ ਹੁਣ ਚੱਲ ਲਿਆ, ਬੜਾ ਬਰਦਾਸ਼ਤ ਕਰ ਲਿਆ, ਰਗੜ ਦਿਓ। ਬੜੇ ਸੰਵੇਦਨਸ਼ੀਲ, ਬੜੇ ਸੈਂਸਿਟਿਵ ਸਮਝੇ ਜਾਂਦੇ ਲੋਕਾਂ ਵੱਲੋਂ ਵੀ ਇਹੋ ਜਿਹੇ ਐਲਾਨ ਬੜੇ ਧੜੱਲੇ ਨਾਲ ਦਿੱਤੇ ਜਾ ਰਹੇ। ਮੈਂ ਇਹ ਬੜਾ ਹੈਰਾਨ ਹਾਂ ਕਿ ਜਦੋਂ ਸਾਡੇ ਭਾਈਚਾਰੇ ਦਾ ਕਤਲੇਆਮ ਹੋਇਆ, ਜਿਹਦੇ ਬਾਰੇ ਹੁਣ ਦੁਨੀਆ ਭਰ 'ਚ ਪਤਾ ਕਿ ਕਿੰਨਾ ਨੇ ਕੀਤਾ, ਉਹ ਬੰਦੇ ਜਿਹੜੇ ਅੱਜ ਕਹਿੰਦੇ ਆ ਵੀ ਚੱਕ ਦਿਓ ਫੱਟੇ, ਹਿੰਦੂ ਮਾਰਤੇ, ਜਦੋਂ ਸਿੱਖ ਮਾਰੇ ਸੀ ਉਦੋਂ ਅੱਜ ਤੱਕ ਵੀ ਨਹੀਂ ਉਹਨੇ ਕਦੇ ਨਹੀਂ ਕਿਹਾ ਵੀ ਜਿਨ੍ਹਾਂ ਨੇ ਬੇਦੋਸ਼ੇ ਸਿੱਖ ਮਾਰੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇਸ ਮੁਲਕ ਦੇ ਵਿੱਚ ਅੱਜ ਕਿਹਾ ਜਾ ਰਿਹਾ ਕਿ ਜੀ ਉਹਨਾਂ ਨੇ ਪੁੱਛ ਕੇ ਬੰਦੇ ਮਾਰੇ ਆ। ਉਹ ਭਾਈ ਆ ਜਦੋਂ ਪਿੱਛੇ ਜੇ ਕਾਵੜ ਯਾਤਰਾ ਚੱਲੀ ਸੀ, ਤੁਸੀਂ ਕਹਿੰਦੇ ਸੀ ਦੁਕਾਨਾਂ ਤੇ ਲਿਖ ਕੇ ਲਾਓ ਵੀ ਕਿਸੇ ਹਿੰਦੂ ਦੀ ਦੁਕਾਨ ਆ ਕਿ ਮੁਸਲਮਾਨ ਦੀ ਦੁਕਾਨ। ਆਏ ਦਿਨ ਤੁਸੀਂ ਕਹਿੰਦੇ ਹੋ ਕਿ ਜੀ ਪਤਾ ਲੱਗਣਾ ਚਾਹੀਦਾ ਵੀ ਤੁਹਾਡਾ ਧਰਮ ਕਿਹੜਾ। ਜਿਸ ਮੁਲਕ ਦੇ ਵਿੱਚ ਹਿੰਦੂ ਜਜ਼ਬਾਤ ਨੂੰ ਸ਼ਾਂਤ ਕਰਨ ਦੇ ਨਾਂ ਤੇ ਬੰਦਿਆਂ ਨੂੰ ਬਾਹੇ ਟੰਗਣ ਦਾ ਰਿਵਾਜ ਹੋਵੇ, ਜਿਸ ਮੁਲਕ ਦੇ ਵਿੱਚ ਹਿੰਦੂ ਜਜ਼ਬਾਤ ਨੂੰ ਸ਼ਾਂਤ ਕਰਨ ਦੇ ਲਈ ਸਭ ਜਿਹੜੇ ਪਾਪ ਨੇ ਉਹ ਕਰਨ ਦੀ ਖੁੱਲ੍ਹ ਹੋਵੇ ਕਿ ਕੋਈ ਗੱਲ ਨਹੀਂ ਯਾਰ ਫਿਰ ਵੀ ਹਿੰਦੂ ਭਾਈਚਾਰਾ ਸ਼ਾਂਤ ਹੋਵੇ, ਨਿਕਲ ਕੀ ਫਰਕ ਪੈਂਦਾ ਕਿ ਥੋੜੇ ਬਹੁਤੇ ਕਰ ਲੈਣ। ਤਾਂ ਉਸ ਮੁਲਕ ਦੇ ਵਿੱਚ ਅੱਜ ਇਸ ਗੱਲ ਦੀ ਤਕਲੀਫ ਜਦੋਂ ਮੰਨੀ ਜਾਂਦੀ ਹੈ ਕਿ ਜੀ ਉਹਨਾਂ ਨੇ ਧਰਮ ਪੁੱਛ ਕੇ ਬੰਦੇ ਮਾਰੇ ਆ, ਬੜਾ ਅਜੀਬ ਲੱਗਦਾ ਵੀ ਇਹ ਬਿਮਾਰੀ ਤਾਂ ਤੁਸੀਂ ਤੋਰੀ ਹੈ। ਤੋਂ ਕਸ਼ਮੀਰ ਦੇ ਵਿੱਚ ਟੈਰੋਰਿਜ਼ਮ ਦਾ ਹਊਆ ਜਿਹੜਾ ਹੈਗਾ ਉਹ ਦਿਖਾ ਕੇ ਹਿੰਦੂਆਂ ਨੂੰ ਲਾਮਬੰਦ ਕਰਕੇ ਇੱਕ ਮੁਸਲਮਾਨਾਂ ਦੇ ਖਿਲਾਫ ਦਹਿਸ਼ਤ ਭਰਿਆ ਮਾਹੌਲ ਤਿਆਰ ਕਰਨ ਦੀ ਅੱਜ ਤਿਆਰੀ ਜਿਹੜੀ ਆ ਉਹ ਦਿਖ ਰਹੀ ਆ ਕਿ ਕਸ਼ਮੀਰ ਦੇ ਵਿੱਚ ਹੋਣ ਵਾਲੀਆਂ ਬਹੁਤੀਆਂ ਵਾਰਦਾਤਾਂ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਆਪਦੇ ਮਕਸਦ ਲਈ ਕਰਵਾਈਆਂ ਜਾਂਦੀਆਂ। ਚੱਪੇ ਉੱਤੇ ਖਾਕੀ ਵਰਦੀ ਖੜੀ ਆ ਕਸ਼ਮੀਰ, ਮੈਂ ਖੁਦ ਜਾ ਕੇ ਆਇਆ ਜੀ। ਇੰਨੀ ਵੱਡੀ ਗਿਣਤੀ ਵਿੱਚ ਉੱਥੇ ਸੁਰੱਖਿਆ ਦਸਤੇ ਆ ਵੀ ਕਤਈ ਕੀਤੀ ਪਈ ਆ ਜਿਵੇਂ ਕਹਿੰਦੀ। ਪਰ ਇਹ ਕਿਵੇਂ ਹੋ ਗਿਆ ਕਿ ਪਹਿਲਗਾਮ ਉਹ ਦਹਿਸ਼ਤਗਰਦ ਪਹੁੰਚ ਵੀ ਜਾਂਦੇ ਨੇ ਤੇ ਉੱਥੇ ਵਾਰਦਾਤ ਵੀ ਕਰਦੇ ਆ ਤੇ ਉੱਥੇ ਕੋਈ ਵੀ ਇਸ ਤਰੀਕੇ ਦਾ ਸੁਰੱਖਿਆ ਦਾ ਦਸਤਾ ਨਹੀਂ ਸੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਦੇ ਪਹਿਲਗਾਮ ਇਲਾਕੇ ਦੇ ਵਿੱਚ ਇੱਕ ਦਹਿਸ਼ਤਵਾਦੀ ਦੀ ਘਟਨਾ ਜਿਹੜੀ ਹੋਈ ਆ, ਜਿਹਦੇ ਵਿੱਚ 30 ਦੇ ਕਰੀਬ ਬੰਦਿਆਂ ਦੀਆਂ ਮੌਤਾਂ ਹੋਈਆਂ ਨੇ ਤੇ ਇਹਦੇ ਉੱਤੇ ਅੱਜ ਪੂਰਾ ਜਿਹੜਾ ਭਾਰਤੀ ਮੀਡੀਆ ਤੇ ਸਰਕਾਰ ਆ ਉਹ ਪੂਰੀ ਸਰਗਰਮੀ ਨਾਲ ਦਿਖਾ ਰਹੇ ਨੇ ਕਿ ਸਾਨੂੰ ਭਾਰਤ ਦੇ ਇਹਨਾਂ ਨਾਗਰਿਕਾਂ ਦਾ ਬਹੁਤ ਫਿਕਰ। ਵੈਸੇ ਭਾਰਤ ਦੇ ਮੀਡੀਆ ਨੂੰ ਤੇ ਭਾਰਤ ਦੀ ਸਰਕਾਰ ਨੂੰ ਉਹਨਾਂ ਭਾਰਤੀ ਨਾਗਰਿਕਾਂ ਦਾ ਹੀ ਫਿਕਰ ਹੁੰਦਾ ਜਿਹੜੇ ਹਿੰਦੂ ਹੋਣ, ਜਿਹੜੇ ਗੈਰ ਹਿੰਦੂ ਆ, ਸਿੱਖ ਹੋਣ, ਆਦਿਵਾਸੀ ਹੋਣ ਜਾਂ ਮਨੀਪੁਰੀ, ਨਾਗਾਲੈਂਡ ਵਾਲੇ, ਤਾਮਿਲਨਾਡੂ ਵਾਲੇ ਜਾਂ ਕਿਸੇ ਵੀ ਹੋਰ ਖਿੱਤੇ ਦੇ ਵਿੱਚ ਵੱਸਦੇ ਲੋਕ, ਕਿਸੇ ਹੋਰ ਧਰਮ ਦੇ ਲੋਕ, ਈਸਾਈ ਹੋਣ। ਉਸ ਟਾਈਮ ਭਾਰਤ ਦਾ ਮੀਡੀਆ ਤੇ ਭਾਰਤ ਦੀ ਸਰਕਾਰ ਦਾ ਰਵੱਈਆ ਬਿਲਕੁਲ ਹੋਰ। ਮਨੀਪੁਰ ਵਾਲੀ ਤਾਂ ਆਪਾਂ ਨੂੰ ਸਭ ਨੂੰ ਚੇਤੇ ਹੀ ਆ ਵੀ 3-4 ਮਹੀਨੇ ਉੱਥੇ ਜੋ ਕੁਝ ਵਾਪਰਦਾ ਰਿਹਾ, ਪਰ ਭਾਰਤ ਦੀ ਸਰਕਾਰ ਨੂੰ ਤੇ ਮੀਡੀਆ ਨੂੰ ਦੇਖਿਆ ਜੀ ਕੁਛ। ਪਿਛਲੇ 5-10 ਸਾਲਾਂ ਤੋਂ 2004 ਤੋਂ ਲਗਾਤਾਰ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂ ਕੱਟੜਵਾਦ ਨੇ ਮੁਸਲਮਾਨਾਂ ਦੇ ਜਜ਼ਬਾਤ ਨੂੰ ਨੀਵਾਂ ਦਿਖਾਇਆ, ਕਦੇ ਮਸੀਤਾਂ ਤੇ ਝੰਡੇ ਲੱਗ ਰਹੇ ਨੇ, ਕਦੇ ਹੋਲੀ ਵਾਲੇ ਦਿਨ ਤੇ ਕਦੇ ਈਦ ਦੇ ਕਾਰਨ ਵੀ ਨਮਾਜ਼ ਨਹੀਂ ਪੜ੍ਹਨ ਦੇਣੀ, ਤੁਸੀਂ ਹਿੰਦੂਆਂ ਦੇ ਜਜ਼ਬਾਤ ਦੀ ਕਦਰ ਨਹੀਂ ਕਰਦੇ, ਤੁਸੀਂ ਬੋਲੋ ਜੈ ਸ਼੍ਰੀ ਰਾਮ। ਉਹ ਜਿਹੜਾ ਛੱਤਰ ਫੇਰ ਕੇ ਕੁੱਟ ਕਟਾਪਾ ਕਰਕੇ ਇੰਨੇ ਲੰਮੇ ਅਰਸੇ ਤੋਂ ਭਾਰਤੀ ਮੁਸਲਮਾਨਾਂ ਦਾ ਸ਼ੁੱਧ ਦੇਸੀ ਪੇਂਡੂ ਲਹਿਜੇ 'ਚ ਕਹੀਏ ਵੀ ਜਲੂਸ ਕੱਢਿਆ ਪਿਆ ਸੀ। ਤੇ ਜਦੋਂ ਵੀ ਇਹ ਮਸਲੇ ਮੀਡੀਆ ਦੇ ਵਿੱਚ ਚੈਨਲਾਂ ਦੇ ਉੱਤੇ ਡਿਸਕਸ ਕੀਤੇ ਜਾਂਦੇ ਸੀ, ਉਦੋਂ ਇੱਕ ਮੁਸਲਮਾਨ ਬਿਠਾ ਲੈਣਾ ਤੇ 15-20 ਹੋਰ ਬਿਠਾ ਲੈਣੇ
ਜਿਨ੍ਹਾਂ ਸਾਰਿਆਂ ਦਾ ਇੱਕ ਨਕਾਤੀ ਸਮੇਤ ਐਂਕਰ ਇਹ ਪ੍ਰੋਗਰਾਮ ਏਜੰਡਾ ਹੁੰਦਾ ਸੀ ਵੀ ਉਹਦਾ ਜਲੂਸ ਕਿਵੇਂ ਕੱਢਣਾ। ਸੋ ਪੀੜਤ ਜਿਹੜੀ ਮੁਸਲਮਾਨ ਧਿਰ ਸੀ, ਇੱਕ ਤਾਂ ਉਹਨੂੰ ਟਾਰਗੇਟ ਨਿਸ਼ਾਨਾ ਬਣਾ ਕੇ ਉਹਦਾ ਜਲੂਸ ਕੱਢਣਾ, ਦੂਜਾ ਫਿਰ ਉਹਦੇ ਜ਼ਖਮਾਂ ਤੇ ਨੂਣ ਪਾਉਣ ਦੇ ਲਈ ਉਹਨੂੰ ਚੈਨਲਾਂ ਦੇ ਉੱਤੇ ਵੀ ਤੈਨੂੰ ਗੱਲ ਹੀ ਨਹੀਂ ਪਤਾ, ਤੂੰ ਐਵੇਂ ਮਰੀ ਜਾਣਾ ਸੀ, ਕਿੱਥੇ ਆ ਗਿਆ ਤੂੰ। ਉਹ ਸਾਰੀ ਜਿਹੜੀ ਕੁੱਤੇ ਖਾਣੀ ਹੁੰਦੀ ਰਹੀ ਆ ਨਾ ਜੀ, ਉਹ ਦੇਖ ਕੇ ਮੈਂ ਆਪਣੇ ਭਾਈਚਾਰੇ ਨੂੰ ਵੀ ਕਹਿੰਦਾ ਰਿਹਾ ਵੀ ਜਨਾਹ ਦੀ ਗੱਲ ਚੇਤੇ ਕਰ ਲਓ। ਕਹਿੰਦਾ ਹੁੰਦਾ ਸੀ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਅਕਲ ਤੁਹਾਨੂੰ ਉਦੋਂ ਆਊ ਸਿੱਖੋ ਸਰਦਾਰੋ ਜਦੋਂ ਤੁਸੀਂ ਇਹਨਾਂ ਨੂੰ ਹਾਕਮ ਦੇ ਰੂਪ 'ਚ ਦੇਖੋ। ਸੋ ਇਹੀ ਗੱਲ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਹਿੰਦੂ ਭਾਈਚਾਰੇ ਨੂੰ ਪਿਛਲੇ ਲੰਮੇ ਅਰਸੇ ਤੋਂ ਦੇਖ ਰਹੇ ਆ ਕਿ ਹਿੰਦੂ ਕੱਟੜਵਾਦ ਦੇ ਝੰਡੇ ਝੁਲਾਏ ਜਾ ਰਹੇ ਨੇ, ਤੇ ਹੈ ਤਾਂ ਸਾਰਿਆਂ ਦਾ ਹੀ ਬਾਜਾ ਵੱਜ ਰਿਹਾ। ਬਾਕੀ ਜਿਹੜੇ ਨੇ ਅਜੇ ਜਿਵੇਂ ਕਹਿੰਦੇ ਆ ਵੀ ਕਈਆਂ ਦੀਆਂ ਫਾਈਲਾਂ ਮਗਰ ਨੇ, ਸਿੱਖਾਂ ਦੀ ਵੀ ਫਾਈਲ ਕਦੇ ਕਦੇ ਖੋਲ ਲੈਂਦੇ ਆ, ਕਹਿ ਦਿੰਦੇ ਆ ਵੀ 84 ਚੇਤੇ ਕਰਾਵਾਂਗੇ, ਪਰ ਮੁਸਲਮਾਨਾਂ ਦਾ ਤਾਂ ਹਾਲ ਬਾਹਲਾ ਹੀ ਮਾੜਾ। ਕਈ ਵਾਰ ਆਪਾਂ ਵੀ ਚਰਚਾ ਕਰਦੇ ਰਹੇ ਆ ਵੀ ਇਸ ਭਾਰਤ ਵਿੱਚ ਸਭ ਤੋਂ ਵੱਡੀ ਬਹੁ ਗਿਣਤੀ ਹੈ ਜਿਹੜੀ ਉਹ ਮੁਸਲਮਾਨ ਨੇ। ਮੁਸਲਮਾਨਾਂ ਦੇ ਕਿੰਨੇ ਸਾਰੇ ਮੁਲਕ ਵੀ ਨੇ, ਤੇ ਇਹਨਾਂ ਦੇ ਜਿਹੜੇ ਵੱਡੇ ਸਥਾਨ ਨੇ ਜਿਵੇਂ ਮੱਕਾ ਮਦੀਨਾ, ਉਥੋਂ ਜਾਂ ਕਿਸੇ ਮੁਸਲਮਾਨ ਮੁਲਕ ਤੋਂ ਕਦੇ ਭਾਰਤੀ ਮੁਸਲਮਾਨਾਂ ਦੀ ਜਿਹੜੀ ਚੀਖ ਪੁਕਾਰ ਆ ਜਿਹੜੀ ਇਹਨਾਂ ਨਾਲ ਹੋ ਰਹੀ ਆ, ਉਹਦੇ ਲਈ ਕਦੇ ਦੋ ਸ਼ਬਦ ਵੀ ਕਦੇ ਕਿਸੇ ਮੁਲਕ 'ਚ ਘੇਰ ਕੇ ਕਿਸੇ ਮੁਸਲਮਾਨ ਨੇ ਕਹਿਤਾ ਹੋਵੇ, ਕਿਸੇ ਅਰਬ ਮੁਲਕ 'ਚ ਕਿਸੇ ਹੋਰ ਥਾਂ ਤੇ ਕਿਸੇ ਭਾਰਤੀ ਨੂੰ ਜਾਂ ਹਿੰਦੂ ਨੂੰ ਵੀ ਭਾਈ ਤੁਸੀਂ ਸਾਡੇ ਭਾਰਤ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਨਾਲ ਕੀ ਕਰ ਰਹੇ, ਕੋਈ ਇਹਨਾਂ ਦੀ ਸੁਣਵਾਈ ਨਹੀਂ। ਭਾਰਤ ਵਿੱਚ ਜੁੱਤੀਆਂ ਪੈਂਦੀਆਂ, ਬਾਕੀ ਸਾਰੇ ਸੰਸਾਰ 'ਚ ਕੋਈ ਸੁਣਵਾਈ ਨਹੀਂ। ਸਿਰਫ ਮੁਸਲਮਾਨ ਹੋਣ ਦੇ ਦੋਸ਼ ਹੇਠ ਜੋ ਕੁਝ ਇੱਥੇ ਵਾਪਰ ਰਿਹਾ ਤੇ ਜਿਸ ਤਰੀਕੇ ਨਾਲ ਚਾਂਬੜਾ ਪਈਆਂ ਜਾਂਦੀਆਂ ਨੇ, ਤਾੜੀਆਂ ਮਾਰੀਆਂ ਜਾਂਦੀਆਂ ਨੇ ਵੀ ਆਹ ਲਾਤਾ ਅੱਜ ਤੁਹਾਡੀ ਮਸੀਤ ਤੇ ਝੰਡਾ, ਜਿਵੇਂ ਕਹਿੰਦੇ ਆ ਨਾ ਆਪਾਂ ਹਿੱਕ ਤੇ ਬਰੂਟਾ ਲਾਤਾ, ਇਹ ਸਾਰਾ ਕੁਝ ਜਿਹੜਾ ਸੀ ਪਿਛਲੇ ਲੰਮੇ ਅਰਸੇ ਤੋਂ ਚੱਲ ਰਿਹਾ ਸੀ। ਇਹਦੇ ਵਿੱਚ ਹੀ ਮਾਰਚ ਮਹੀਨੇ ਦੇ ਵਿੱਚ ਜਿਹੜਾ ਜੈ ਸ਼ੰਕਰ ਆ, ਜਿਹੜਾ ਇਹਨਾਂ ਦਾ ਬਾਹਰਲੇ ਕੰਮਾਂ ਲਈ ਬਣਾਇਆ ਹੋਇਆ ਮੰਤਰੀ ਆ, ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ, ਉਹਨੇ ਕਿਹਾ ਸੀਗਾ ਵੀ 370 ਵਾਲਾ ਕੰਮ ਤਾਂ ਅਸੀਂ ਕਰ ਲਿਆ ਕਸ਼ਮੀਰ 'ਚ, ਹੁਣ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਆ, ਜਿਹਨੂੰ ਪਾਕਿਸਤਾਨ ਤਾਂ ਕਹਿੰਦਾ ਆਜ਼ਾਦ ਕਸ਼ਮੀਰ ਤੇ ਭਾਰਤ ਵਾਲੇ ਕਹਿੰਦੇ ਨੇ ਪਾਕਿਸਤਾਨ ਆਕੂਪਾਈਡ ਕਸ਼ਮੀਰ, ਵੀ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਇੱਕ ਹਿੱਸਾ ਆ ਜਿਹਦੇ ਉੱਤੇ ਇਹ ਦੋਨਾਂ ਮੁਲਕਾਂ ਦੇ ਇਸ ਤਰੀਕੇ ਦੇ ਵਿਚਾਰ ਨੇ। ਉਹਦੇ ਬਾਰੇ ਮਿਸਟਰ ਐਸ ਜੈ ਸ਼ੰਕਰ ਨੇ ਮਾਰਚ ਮਹੀਨੇ ਦੇ ਵਿੱਚ ਜਿਹੜੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਸੀ, ਉਹਦੇ ਤੋਂ ਲੋਕਾਂ ਨੇ ਇਹ ਅੰਦਾਜ਼ਾ ਲਾਇਆ ਸੀ ਵੀ ਹੁਣ ਕਿਸੇ ਬਹਾਨੇ ਇਹ ਕੋਈ ਜੱਬ ਛੇੜਨਗੇ, ਕੋਈ ਲੜਾਈ ਝਗੜਾ, ਕੋਈ ਕਾਟੋ ਕਲੇਸ਼ ਉਸ ਖਿੱਤੇ ਨੂੰ ਹਾਸਲ ਕਰਨ ਲਈ ਵੀ ਅਸੀਂ ਸੰਪੂਰਨ ਭਾਰਤ ਕਰਨਾ, ਕਸ਼ਮੀਰ ਸੇ ਕੰਨਿਆ ਕੁਮਾਰੀ ਤੱਕ ਤੋਂ ਅੱਗੇ ਤੱਕ ਜਾਣਾ। ਤੇ ਇਹਦੇ ਨਾਲ ਇਹ ਵੀ ਆਪਾਂ ਨੂੰ ਸਭ ਨੂੰ ਪਤਾ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਚੀਨ ਨੇ ਪਾਕਿਸਤਾਨ ਦੇ ਵਿੱਚ ਦੀ ਇੱਕ ਸੜਕ ਰਾਹੀਂ ਨਵਾਂ ਵਪਾਰ ਦਾ ਰੂਟ, ਜਿਹੜੀ ਗਵਾਦਰ ਸ਼ਾਇਦ ਬੰਦਰਗਾਹ ਕਹਿੰਦੇ ਆ ਉੱਥੇ ਤੱਕ ਲੱਭਿਆ, ਉਹਨੂੰ ਅਮਰੀਕਾ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ, ਜੇਕਰ ਪਾਕਿਸਤਾਨ ਵਾਲੇ ਉਸ ਖਿੱਤੇ ਨੂੰ, ਉਸ ਕਸ਼ਮੀਰ ਨੂੰ ਇੰਡੀਅਨ ਸਿਸਟਮ ਕਬਜ਼ਾ ਲਵੇ ਤਾਂ ਚੀਨ ਅਤੇ ਪਾਕਿਸਤਾਨ ਦੀ ਉਹ ਸਾਰੀ ਖੇਡ ਖਰਾਬ ਹੋਣ ਦੇ ਕੁਝ ਆਸਾਰ ਬਣ ਸਕਦੇ। ਸੋ ਜਿਸ ਤਰੀਕੇ ਨਾਲ ਅਮਰੀਕਨ ਉਪ ਰਾਸ਼ਟਰਪਤੀ ਭਾਰਤ ਪਧਾਰੇ ਹੋਏ ਨੇ, ਤੇ ਜਿਸ ਤਰੀਕੇ ਨਾਲ ਅੱਜ ਸਵੇਰ ਤੋਂ ਪਹਿਲਗਾਮ ਵਾਲੇ ਘਟਨਾਕ੍ਰਮ ਤੋਂ ਬਾਅਦ ਵਿੱਚ ਚਰਚਾ ਚੱਲ ਰਹੀ ਆ ਵੀ ਕੋਈ ਵੱਡੀ ਪ੍ਰਤੀਕਿਰਿਆ ਵਾਲੀ ਕਾਰਵਾਈ ਜਿਹੜੀ ਭਾਰਤੀ ਸਟੇਟ ਕਰਨ ਨੂੰ ਫਿਰਦੀ ਹੈ ਤੇ ਕੋਈ ਚੰਦ ਵੀ ਚੜ ਸਕਦਾ, ਮਤਲਬ ਕੋਈ ਲੜਾਈ, ਕੋਈ ਝਗੜਾ, ਕੋਈ ਕਿਸੇ ਕਿਸਮ ਦਾ ਹਮਲਾ ਜਾਂ ਜਵਾਬੀ ਹਮਲਾ, ਇਹ ਸਾਰੇ ਕਾਸੇ ਦੇ ਅਸਾਰ ਜਿਹੜੇ ਨੇ ਉਹ ਲੱਗ ਰਹੇ ਨੇ। ਤੇ ਭਾਰਤੀ ਮੀਡੀਆ ਤਾਂ ਇਉਂ ਆ ਵੀ ਜਿਵੇਂ ਆਪ ਕੈਮਰੇ ਛੱਡਦੇ ਹੋਣ, ਮਾਈਕ ਛੱਡਦੇ ਹੋਣ ਤੇ ਉਹਨਾਂ ਨੇ ਤੋਪ ਟੈਂਕ ਲੈ ਕੇ ਹੁਣੇ ਇਸਲਾਮਾਬਾਦ ਤੇ ਲਾਹੌਰ ਤੇ ਚੜ੍ਹਾਈ ਕਰਨੀ ਹੋਵੇ।
ਮੀਡੀਆ ਨੇ ਤਾਂ ਲੜਾਈ ਇੱਕ ਤਰੀਕੇ ਨਾਲ ਲਵਾਈ ਪਈ ਆ ਵੀ ਬਸ ਜੀ ਹੋ ਗਿਆ ਕੰਮ, ਉਹ ਤਾਂ ਫਲਾਨਾ ਮਸਲਾ ਲਾ ਨਹੀਂ ਹੋਣ ਵਾਲਾ, ਕੱਲ ਨੂੰ ਦੇਖੋ ਤੁਸੀਂ ਸਵੇਰ ਨੂੰ ਦਿਨ ਚੜ੍ਹਦੇ ਨੂੰ ਕਿਵੇਂ ਬੰਬ ਚੱਲਦੇ, ਕਿਵੇਂ ਆ ਹੁੰਦੇ, ਕਿਉਂਕਿ ਇਹਨਾਂ ਮੀਡੀਆ ਵਾਲਾ ਦਾ ਤਾਂ ਕੋਈ ਜਾਣਾ ਜੂਣਾ ਨਹੀਂ। ਮਰਨਾ ਤਾਂ ਜੇਕਰ ਸਰਹੱਦ ਤੇ ਵਸਦੇ ਲੋਕਾਂ ਦਾ ਜਿਹੜਾ ਘਾਣ ਆ, ਆਪਣੇ ਹੁਣ ਇੱਥੇ ਪੰਜਾਬ ਦੇ ਵਿੱਚ ਹੀ ਗੱਲ ਕਰ ਲਓ, ਆਪਾਂ ਤਾਂ ਕਦੋਂ ਦੇ ਚਾਹੁੰਦੇ ਆ 2019 ਤੋਂ ਜਿਹੜਾ ਬਾਰਡਰ ਬੰਦ ਵਾ ਵਾਘੇ ਵਾਲਾ। ਵੈਸੇ ਵੀ ਭਾਰਤ ਦਾ ਸਾਰਾ ਵਪਾਰ ਜਿਹੜਾ ਹੈਗਾ ਵਾਇਆ ਗੁਜਰਾਤ ਉਧਰ ਸਮੁੰਦਰ ਵਿੱਚ ਦੀ ਜਿਹੜਾ ਅਰਬ ਸਾਗਰ ਦੇ ਰਾਹੀਂ ਪਾਕਿਸਤਾਨ ਨਾਲ ਹੁੰਦਾ, ਉਹਦੀ ਬੜੀ ਤਕਲੀਫ ਆ ਕਿ ਇੱਥੋਂ ਸਾਡੇ ਠਾਹ ਦੇਣੇ ਜਾ ਸਕਦਾ, ਪਾਕਿਸਤਾਨ ਦੇ ਨਾਲ ਲੱਗਦਾ ਸਾਡਾ ਸਾਰਾ ਆਹ ਬੈਲਟ ਇਲਾਕਾ, ਸਾਡਾ ਮਾਝੇ ਵਾਲੀ ਬੈਲਟ ਸਾਰੀ, ਪੰਜਾਬ ਬਿਲਕੁਲ ਬਾਰਡਰ ਤੇ ਪਾਕਿਸਤਾਨ ਦੇ ਨਾਲ ਜਿਹੜਾ ਇਲਾਕਾ। ਉਹ ਕਿੰਨੇ ਹੀ ਇਹੋ ਜਿਹੇ ਥਾਂ ਨੇ ਜਿੱਥੋਂ ਗੇਟ ਖੋਲ ਕੇ ਉਧਰ ਲੋਕ ਸਾਡੇ ਖੇਤੀਬਾੜੀ ਲਈ ਵੀ ਜਾਂਦੇ ਆ, ਸਾਡੀਆਂ ਜ਼ਮੀਨਾਂ ਜਿਹੜੀਆਂ ਤਾਰ ਤੋਂ ਪਰਾਂ। ਤੋਂ ਜੇਕਰ ਮਾਹੌਲ ਸਖਾਵਾਂ ਹੋਵੇ ਤਾਂ ਦੋਨਾਂ ਮੁਲਕਾਂ ਦੇ ਕਾਫੀ ਸਾਰੇ ਮਸਲੇ ਜਿਹੜੇ ਆਰਥਿਕ ਪੱਖ ਵਾਲੇ ਨੇ ਉਹ ਬੜੇ ਹੱਲ ਹੋ ਸਕਦੇ ਆ। ਸਾਡੀਆਂ ਕਈ ਜਿਣਸਾਂ ਨੇ ਜਿਹੜੀਆਂ ਇੱਥੇ ਰੁਲਦੀਆਂ ਤੇ ਉਹਨਾਂ ਦੀ ਪਾਕਿਸਤਾਨ ਵਾਲੇ ਲੋਕਾਂ ਨੂੰ ਲੋੜ ਹੁੰਦੀ ਆ, ਤੇ ਪਾਕਿਸਤਾਨ ਦੇ ਵਿੱਚ ਕਈ ਚੀਜ਼ਾਂ ਨੇ ਜਿਨ੍ਹਾਂ ਦੀ ਇੱਧਰ ਲੋੜ ਆ। ਤੋਂ ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਪਾਰਟੀ ਦੇ ਆਗੂਆਂ ਮੈਂਬਰਾਂ ਨੇ ਇੱਥੇ ਇੱਕ ਵਾਘੇ ਬਾਰਡਰ ਤੇ ਪ੍ਰੋਗਰਾਮ ਵੀ ਕੀਤਾ, ਤੇ ਉਹਨਾਂ ਨੇ ਅੱਗੇ ਵੀ ਲਿਖਿਆ ਹੋਇਆ ਕਿ ਵਾਘੇ ਬਾਰਡਰ ਰਾਹੀਂ ਵਪਾਰ ਦਾ ਜਿਹੜਾ ਰਾਹ ਉਹ ਖੋਲਿਆ ਜਾਵੇ। ਤੇ ਜੇਕਰ ਇੰਨਾ ਹੀ ਮਾੜਾ ਪਾਕਿਸਤਾਨ ਵੀ ਉਹਦੇ ਨਾਲ ਮੇਲ ਜੋੜ ਨਹੀਂ ਕਰਨਾ, ਤੇ ਫਿਰ ਉਹ ਜਿਹੜਾ ਗੁਜਰਾਤ ਵੱਲ ਦੀ ਕਿਉਂ ਤੁਸੀਂ ਕਰਦੇ ਹੋ, ਫਿਰ ਤੇ ਉਧਰਲੇ ਬੰਦ ਕਰ ਦੋ ਜਾਂ। ਪਰ ਜਿਹੜਾ ਕੁਝ ਅੱਜ ਵਾਪਰ ਚੁੱਕਿਆ ਇਹਦੇ ਨਾਲ ਜਿਹੜਾ 2019 ਤੋਂ ਵਾਘੇ ਬਾਰਡਰ ਦਾ ਚੱਲ ਰਿਹਾ ਬੰਦ ਹੋਇਆ ਹੈ ਪ੍ਰੋਜੈਕਟ, ਇਹ ਹੋਰ ਲੱਗਦਾ ਹੁਣ ਲਮਕ ਗਿਆ। ਉਹ ਜਿਹੜੀ ਆਪਾਂ ਇਸ ਖਿੱਤੇ ਦੇ ਵਿੱਚ ਆਪਣਾ ਭਾਈਚਾਰਾ ਸੋਚਦਾ ਕਿ ਸ਼ਾਂਤੀ ਰਹਿਣੀ ਚਾਹੀਦੀ ਆ, ਤੇ ਉਹ ਤਾਂ ਗੱਲ ਕੋਈ ਲੱਗਦੀ ਨਹੀਂ, ਕਿਉਂਕਿ ਸਾਡਾ ਤਾਂ ਕੰਸਰਨ ਪਾਕਿਸਤਾਨ ਦੇ ਵਿੱਚ ਉਹਨਾਂ ਗੁਰਧਾਮਾਂ ਨਾਲ ਵੀ ਆ, ਸਾਡੀ ਉਹਨਾਂ ਨਾਲ ਬੋਲੀ ਦੀ ਸਾਂਝ ਵੀ ਆ। ਤੇ ਜਿਸ ਤਰੀਕੇ ਨਾਲ ਇੰਡੀਅਨ ਸਟੇਟ ਸਿਸਟਮ ਤੋਂ ਸਿੱਖ ਦੁਖੀ ਹੈ, ਉਸ ਹਿਸਾਬ ਦੇ ਨਾਲ 1984 ਮੌਕੇ ਜਦੋਂ ਇਹਨਾਂ ਨੇ ਟੈਂਕਾਂ ਤੋਪਾਂ ਨਾਲ ਤਿਰੰਗੇ ਲਾ ਕੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਸਾਰੇ ਭਾਰਤ ਦੀਆਂ ਫੌਜਾਂ ਚਾੜਤੀਆਂ ਕਿ 35 ਸਾਲ ਤੱਕ ਦਾ ਕੋਈ ਸਿੱਖ ਜਿਹੜਾ ਹੈਗਾ ਜਿੱਥੇ ਮਿਲਦਾ ਛੱਡੋ ਨਾ। ਉਦੋਂ ਸਾਡੇ ਤਾਂ ਭਰਾਵਾਂ ਨੂੰ ਇਕੱਲਾ ਪਾਕਿਸਤਾਨ ਦਿਖਿਆ ਸੀ, ਆ ਭੱਜ ਭੱਜ ਕੇ ਜਾਨਾਂ ਬਚਾਉਣ ਲਈ ਉੱਥੇ ਗਏ ਸੀ। ਉਦੋਂ ਭਾਰਤ ਵਿੱਚ ਤਾਂ ਸਾਨੂੰ ਸਾਡੀ ਜਿਹੜੀ ਪਛਾਣ ਸੀ ਨਵੰਬਰ ਮਹੀਨੇ 'ਚ ਤਾਂ ਖਾਸ ਤੌਰ ਤੇ ਦੂਰੋਂ ਹੀ ਦਿਖ ਪੈਂਦੇ, ਇੱਕਦਮ ਪੱਗ ਦਾੜੇ ਕਰਕੇ, ਜਿਵੇਂ ਸਾਡੇ ਇੱਕ ਗਾਣਾ ਗਾਇਆ ਜਾਂਦਾ, ਲੱਖਾਂ ਵਿੱਚ ਦਿਖ ਪੈਂਦਾ ਇੱਕ ਸਿੰਘ ਸਰਦਾਰ ਖੜਾ। ਤੋਂ ਸਾਡੇ ਲਈ ਤਾਂ ਇਸ ਮੁਲਕ ਦੇ ਵਿੱਚ ਹੁਣ ਵੀ ਹਰ ਵੇਲੇ ਇਹ ਖਤਰਾ ਰਹਿੰਦਾ ਵੀ ਪਤਾ ਨਹੀਂ ਕਿਹੜੇ ਬਹਾਨੇ ਇਹਨਾਂ ਨੇ ਕਤਲੇਆਮ ਕਰ ਲੈਣਾ। ਉਹ ਜਿਵੇਂ ਅੱਜ ਕਿਹਾ ਜਾ ਰਿਹਾ ਕਿ ਜੀ ਉੱਥੇ ਪਹਿਲਾਂ ਕਹਿੰਦੇ ਜਿਹੜਾ ਕਾਤਲ ਟੋਲਾ ਆਇਆ ਪਹਿਲਗਾਮ 'ਚ, ਉਹਨਾਂ ਨੇ ਪਹਿਲਾਂ ਕਹਿੰਦੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤਲਾਸ਼ੀਆਂ ਵੀ ਲੈ ਕੇ ਕਈ ਸਬੂਤ ਦੇ ਕੇ ਵੀ ਫੇਰ ਕਹਿੰਦੇ ਜੀ ਮਾਰਿਆ, ਕੋਈ ਕਹਿੰਦੇ ਹਿੰਦੂਆਂ ਨੂੰ ਮਾਰਿਆ। ਵੈਸੇ ਕਈ ਮੁਸਲਮਾਨਾਂ ਦੇ ਵੀ ਨਾਂ ਨੇ, ਜਿਹੜੀ ਆ ਲਿਸਟ ਆਈ ਆ ਸਾਡੇ ਕੋਲ, ਪਰ ਇਹ ਗੱਲ ਬੜੀ ਚੱਲ ਰਹੀ ਆ ਮੀਡੀਆ 'ਚ ਕਿ ਉਹਨਾਂ ਨੇ ਧਰਮ ਪੁੱਛ ਕੇ ਬੰਦੇ ਮਾਰੇ। ਬੜਾ ਇਸ ਗੱਲ ਦੇ ਉੱਤੇ ਇਤਰਾਜ਼ ਆ, ਬੜਾ ਗੁੱਸਾ ਵੀ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ। ਪਰ ਜਦੋਂ ਸਾਡੀ ਵਾਰੀ ਆਈ ਸੀ, ਸਾਨੂੰ ਤਾਂ ਸਾਡੀ ਤਾਂ ਪੱਗ ਦਾੜਾ ਜੇ ਕਿਸੇ ਦੇ ਨਹੀਂ ਵੀ ਸੀ, ਕਈ ਪਤਕ ਸੀ, ਉਹਨਾਂ ਦੇ ਕੜੇ ਦੇਖ ਕੇ ਉਹਦੀ ਬੋਲੀ ਬੋਲ ਕੇ ਦਿਖਾ ਵੀ, ਤਾਂ ਉਹ ਤੋਂ ਪਤਾ ਲੱਗ ਜਾਂਦਾ, ਬੋਲਣ ਤੋਂ ਬੰਦਿਆਂ ਦੇ ਲਹਿਜੇ ਤੋਂ ਪਤਾ ਲੱਗ ਜਾਂਦਾ। ਉਹ ਜਦੋਂ ਸਾਡੇ ਗਲਾਂ 'ਚ ਟਾਇਰ ਪਾਏ ਗਏ, ਜਦੋਂ ਸਾਡਾ ਘਾਣ ਹੋਇਆ, ਉਹ ਵੀ ਤਾਂ ਇਹੀ ਭਾਰਤ ਸੀ। ਇਸੇ ਭਾਰਤ ਨੇ ਚਿੱਠੀ ਸਿੰਘਪੁਰਾ ਵਿੱਚ ਜਦੋਂ ਸਾਡੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਅੱਜ ਜਿਹੜੇ ਭਾਈਚਾਰੇ ਦੇ ਲੋਕ ਬੜਾ ਕਲਪ ਰਹੇ ਨੇ ਕਿ ਹਾਏ ਹਿੰਦੂ ਮਾਰਦੇ, ਭਾਰਤ ਦੀ ਸਰਕਾਰ ਤੇ ਭਾਰਤੀ ਮੀਡੀਆ, ਭਾਗਵਾਂ ਬ੍ਰਿਗੇਡ, ਇਹ ਜਿਹੜੇ ਪਿਛਲੇ 10-15 ਸਾਲ ਤੋਂ ਬਹੁਤ ਹੀ ਚੌਂਕੜਾ ਪਾਉਂਦੇ ਰਹੇ ਆ, ਅੱਜ ਉਹ ਬਹੁਤ ਕਲਪ ਰਹੇ ਨੇ। ਪਰ ਇਹਨਾਂ ਵਿੱਚੋਂ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਚਿੱਠੀ ਸਿੰਘਪੁਰਾ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕੀਤਾ, ਭਾਈ ਜਿਹੜਾ ਤੁਸੀਂ ਕਹਿੰਦੇ ਹੋ ਬੇਦੋਸ਼ੇ ਹਿੰਦੂ ਮਾਰਤੇ, ਤੇ ਜਿਹੜੇ ਸਿੱਖ ਮਾਰੇ ਸੀ ਚਿੱਠੀ ਸਿੰਘਪੁਰਾ 'ਚ, ਉਹਨਾਂ ਨੇ ਕਿਹੜਾ 30-30, 40-40, 100-100 ਬੰਦਾ ਮਾਰਿਆ ਹੋਇਆ ਸੀ। ਉਹ ਵੀ ਤਾਂ ਆਪ ਘਰੇਲੂ ਕੰਮਕਾਰ ਕਰਨ ਵਾਲੇ ਵਿਚਾਰੇ ਸਾਡੇ ਭਰਾ ਸੀਗੇ।
ਉਹਨਾਂ ਦਾ ਉਦੋਂ ਦੋਸ਼ ਹੀ ਇਹ ਬਣਾਤਾ ਵੀ ਸਿੱਖ ਨੇ ਤੇ ਮਾਰੋ ਪਰਾਂ। ਸਿੱਖਾਂ ਅਤੇ ਕਸ਼ਮੀਰੀਆਂ ਦੀ, ਪਾਕਿਸਤਾਨ ਅਤੇ ਸਿੱਖਾਂ ਦੀ ਦੁਸ਼ਮਣੀ ਪਵਾਉਣੀ ਆ ਤੇ ਚਲੋ ਜੀ ਥੋੜੇ ਬਹੁਤੇ ਸਿੱਖ ਮਾਰ ਦੋ। ਫਿਰ ਥੋੜੇ ਦਿਨਾਂ ਬਾਅਦ ਉੱਥੇ ਪੱਥਰੀ ਵੱਲ ਪਤਾ ਨਹੀਂ ਕੋਈ ਇਲਾਕਾ ਹੈ, ਉੱਥੇ 5-6 ਬੰਦੇ ਮਾਰ ਕੇ ਰੌਲਾ ਪਾਤਾ ਵੀ ਅਸੀਂ ਉਹ ਮਾਰਤੇ ਜੀ, ਉਹ ਵਿਦੇਸ਼ੀ ਫੋਰਨਰ ਜਿਹੜੇ ਸੀਗੇ, ਦਹਿਸ਼ਤਗਰਦ ਸੀਗੇ, ਜਿਨ੍ਹਾਂ ਨੇ ਚਿੱਠੀ ਸਿੰਘਪੁਰਾ 'ਚ ਸਿੱਖਾਂ ਦਾ ਘਾਣ ਕੀਤਾ। ਪਰ ਲੋਕਾਂ ਨੇ ਰੌਲਾ ਪਾ ਕੇ ਸਾਬਤ ਕਰਤਾ ਵੀ ਇਹ ਤਾਂ ਸਾਡੇ ਪਿੰਡਾਂ ਦੇ, ਸਾਡੇ ਲੋਕਲ ਇੱਥੋਂ ਦੇ ਮੁੰਡੇ ਨੇ, ਇਹਨਾਂ ਨੂੰ ਚੱਕ ਕੇ ਮਾਰਿਆ ਇਹਨਾਂ ਨੇ। ਇਹ ਬਿਲਕੁਲ ਗਲਤ ਆ ਕਿ ਇਹ ਜਿਹੜਾ ਕਤਲੇਆਮ ਆ ਵੀ ਇਹਨਾਂ ਨੇ ਨੌਜਵਾਨਾਂ ਨੇ ਕੀਤਾ, ਨਾ ਇਹ ਵਿਦੇਸ਼ੀ ਨੇ ਤੇ ਨਾ ਇਹ ਚਿੱਠੀ ਸਿੰਘਪੁਰਾ ਦੇ ਵਿੱਚ ਘਾਣ ਕਰਨ ਵਾਲੇ ਨੌਜਵਾਨ ਨੇ। ਅਖੀਰ ਉਹ ਐਡੀ ਵੱਡੀ ਲੋਕਾਂ ਨੇ ਲੜਾਈ ਲੜੀ, ਇਹ ਸਾਰੀ ਗੱਲ ਨੰਗੀ ਹੋਈ, ਜਿਹਦੇ ਵਿੱਚ ਜਿਹੜੇ ਦੋਸ਼ੀ ਪੁਲਸੀਏ ਸੀ ਜਿਨ੍ਹਾਂ ਨੇ ਇਹ ਸਾਰਾ ਕੁੱਤਖਾਨਾ ਕੀਤਾ, ਉਹ ਫਿਰ ਨੰਗੇ ਹੋਏ। ਉਹਨਾਂ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਆ ਦੁਨੀਆ ਦੇ ਸਾਹਮਣੇ ਖੁੱਲਿਆ ਬਾਈ ਨੇਮ। ਹੁਣ ਤਾਂ ਪਿੱਛੇ ਜੇ ਇੱਕ ਉਹਨਾਂ ਵਿੱਚੋਂ ਬਚ ਕੇ ਉੱਥੇ ਪਹੁੰਚਿਆ ਅਮਰੀਕਾ, ਉੱਥੇ ਚੈਨਲਾਂ ਦੇ ਉੱਤੇ ਜਾ ਕੇ ਦੱਸ ਰਿਹਾ ਹੋ ਕਿ ਭਾਈ ਮੈਂ ਵੀ ਉਸ ਸਾਰੀ ਗੱਲ ਦੇ ਵਿੱਚ ਹੀ ਸੀਗਾ ਤੇ ਇਹਨਾਂ ਨੇ ਸਾਤੋਂ ਇਹ ਕੰਮ ਕਰਵਾਇਆ। ਸੋ ਇੰਡੀਅਨ ਸਟੇਟ ਸਿਸਟਮ ਨੇ ਚਿੱਠੀ ਸਿੰਘਪੁਰਾ 'ਚ ਉਦਣ ਜਿਵੇਂ ਸਿੱਖ ਮਰਵਾਏ ਸੀ, ਜਿਵੇਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਵਾਰਦਾਤਾਂ ਕੈਟਾਂ ਟੌਟਾਂ ਤੋਂ ਕਰਵਾਈਆਂ ਤਾਂ ਕਿ ਸਿੱਖ ਸਟਰਗਲ ਨੂੰ ਬਦਨਾਮ ਕੀਤਾ ਜਾ ਸਕੇ, ਇਵੇਂ ਹੀ ਇਸ ਮੁਲਕ ਦੇ ਵਿੱਚ ਆ ਜਿਹੜਾ ਕੁਝ ਵਾਪਰਿਆ ਇਹਦੇ ਬਾਰੇ ਲੋਕਾਂ ਦਾ ਇਹ ਖਦਸ਼ਾ ਕਿ ਇਹਦੇ ਪਿੱਛੇ ਕੋਈ ਹੋਰ ਪਲਾਨ ਤਾਂ ਨਹੀਂ, ਕਿਉਂਕਿ ਇਸ ਮੌਕੇ ਇਸ ਗੱਲ ਦੀ ਸਭ ਤੋਂ ਵੱਧ ਲੋੜ ਆ ਜਿਹੜੀ ਉਹ ਮੋਦੀ ਤੰਤਰ ਨੂੰ। ਮੋਦੀ ਤੰਤਰ, ਹਿੰਦੂ ਕੱਟੜਵਾਦ, ਇਸ ਮੌਕੇ ਹਿੰਦੂ ਪੋਲਰਾਈਜੇਸ਼ਨ, ਧਰੁਵੀਕਰਨ ਕਰਨੀ, ਉਹਦੇ ਲਈ ਬੜਾ ਵੱਡਾ ਏਜੰਡਾ ਹੈ ਕਿ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਇੱਕ ਗੱਲ ਦੇ ਉੱਤੇ ਲਾਮਬੰਦ ਕਰਨੇ। ਕਦੇ ਵਕਫ ਬੋਰਡ ਦੀ ਗੱਲ ਆ, ਕਦੇ ਕੋਈ ਹੋਰ ਗੱਲ ਆ, ਵੀ ਇਹਨਾਂ ਸਾਰੇ ਜਿਹੜੇ ਮੁਸਲਮਾਨਾਂ ਦੀ ਆਵਾਜ਼ ਨੂੰ ਬੰਦ ਕਰਨਾ ਤੇ ਹਿੰਦੂ ਕੱਟੜਵਾਦ ਨੂੰ ਉਭਾਰਨਾ। ਉਹ ਜਿਹੜਾ ਮਾਹੌਲ ਕਿਸੇ ਵੱਡੀ ਵਾਰਦਾਤ ਤੋਂ ਬਾਅਦ ਬਣ ਸਕਦਾ, ਉਹ ਸਿਆਸੀ ਬਿਆਨਬਾਜ਼ੀ ਨਾਲ ਨਹੀਂ ਬਣ ਸਕਦਾ। ਇਹੋ ਜਿਹੇ ਮਾਹੌਲ ਦਾ ਬੜਾ ਲਾਹਾ ਮਿਲਦਾ ਸਟੇਟ ਨੂੰ। ਅੱਜ ਸਾਰਾ ਭਾਰਤ ਜਿਹੜਾ ਹੈ ਉਹ ਇੱਕ ਸੁਰ ਤੇ ਇੱਕ ਬੋਲੀ 'ਚ ਕਹਿ ਰਿਹਾ ਹੈਗਾ ਕਿ ਚੱਕ ਦਿਓ ਫੱਟੇ, ਬਹੁਤ ਹੁਣ ਝੱਲ ਲਿਆ, ਬੜਾ ਬਰਦਾਸ਼ਤ ਕਰ ਲਿਆ, ਰਗੜ ਦਿਓ। ਬੜੇ ਸੰਵੇਦਨਸ਼ੀਲ, ਬੜੇ ਸੈਂਸਿਟਿਵ ਸਮਝੇ ਜਾਂਦੇ ਲੋਕਾਂ ਵੱਲੋਂ ਵੀ ਇਹੋ ਜਿਹੇ ਐਲਾਨ ਬੜੇ ਧੜੱਲੇ ਨਾਲ ਦਿੱਤੇ ਜਾ ਰਹੇ। ਮੈਂ ਇਹ ਬੜਾ ਹੈਰਾਨ ਆ ਕਿ ਜਦੋਂ ਸਾਡੇ ਭਾਈਚਾਰੇ ਦਾ ਕਤਲੇਆਮ ਹੋਇਆ, ਜਿਹਦੇ ਬਾਰੇ ਹੁਣ ਦੁਨੀਆ ਭਰ 'ਚ ਪਤਾ ਕਿ ਕਿੰਨਾ ਨੇ ਕੀਤਾ, ਉਹ ਬੰਦੇ ਜਿਹੜੇ ਅੱਜ ਕਹਿੰਦੇ ਆ ਵੀ ਚੱਕ ਦਿਓ ਫੱਟੇ, ਹਿੰਦੂ ਮਾਰਤੇ, ਜਦੋਂ ਸਿੱਖ ਮਾਰੇ ਸੀ ਉਦੋਂ ਅੱਜ ਤੱਕ ਵੀ ਨਹੀਂ ਉਹਨਾਂ 'ਚੋਂ ਕਦੇ ਕੋਈ ਬੋਲੇ। ਕਦੇ ਨਹੀਂ ਕਿਹਾ ਵੀ ਜਿਨ੍ਹਾਂ ਨੇ ਬੇਦੋਸ਼ੇ ਸਿੱਖ ਮਾਰੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਕਿਉਂ? ਕਿਉਂਕਿ ਸਿੱਖ ਨੇ। ਜੇਕਰ ਸਿੱਖ ਵਾ ਤਾਂ ਇਸ ਮੁਲਕ ਦਾ, ਇਸ ਗੋਦੀ ਮੀਡੀਆ ਦਾ, ਇਸ ਮੁਲਕ ਦੇ ਲੋਕਾਂ ਦਾ ਨਜ਼ਰੀਆ ਹੋਰ ਆ, ਜੇ ਹਿੰਦੂ ਮਾਰੇ ਗਏ ਨਜ਼ਰੀਆ ਹੋਰ। ਇਸ ਮੁਲਕ ਦੇ ਵਿੱਚ ਅੱਜ ਕਿਹਾ ਜਾ ਰਿਹਾ ਕਿ ਜੀ ਉਹਨਾਂ ਨੇ ਪੁੱਛ ਕੇ ਬੰਦੇ ਮਾਰੇ ਆ। ਉਹ ਭਾਈ ਆ ਜਦੋਂ ਪਿੱਛੇ ਜੇ ਕਾਵੜ ਯਾਤਰਾ ਚੱਲੀ ਸੀ, ਤੁਸੀਂ ਕਹਿੰਦੇ ਸੀ ਦੁਕਾਨਾਂ ਤੇ ਲਿਖ ਕੇ ਲਾਓ ਵੀ ਕਿਸੇ ਹਿੰਦੂ ਦੀ ਦੁਕਾਨ ਆ ਕਿ ਮੁਸਲਮਾਨ ਦੀ ਦੁਕਾਨ ਆ। ਆਏ ਦਿਨ ਤੁਸੀਂ ਕਹਿੰਦੇ ਹੋ ਕਿ ਜੀ ਪਤਾ ਲੱਗਣਾ ਚਾਹੀਦਾ ਵੀ ਤੁਹਾਡਾ ਧਰਮ ਕਿਹੜਾ। ਇਸ ਮੁਲਕ ਦੇ ਵਿੱਚ ਅਦਾਲਤਾਂ ਵਿੱਚ ਫੈਸਲੇ ਇਹ ਦੇਖ ਕੇ ਨਹੀਂ ਹੁੰਦੇ ਕਿ ਦੋਸ਼ੀ ਨੇ ਜੁਰਮ ਕੀਤਾ ਜਾਂ ਅਪਰਾਧ ਕੀਤਾ, ਧਰਮ ਦੇਖ ਕੇ ਵੀ ਜੇਕਰ ਇਹ ਮੁਸਲਮਾਨ ਹੈ ਤਾਂ ਚਲੋ ਇਹ ਬੇਗੁਨਾਹ, ਕੋਈ ਸਬੂਤ ਤਾਂ ਨਹੀਂ ਮਿਲਿਆ, ਪਰ ਭਾਰਤ ਦੇ ਹਿੰਦੂਆਂ ਦੀਆਂ ਭਾਵਨਾਵਾਂ ਸ਼ਾਂਤ ਹੋ ਜਾਣਗੀਆਂ, ਚਲੋ ਇਹਨੂੰ ਲਾ ਦਿਓ ਫਾਂਸੀ। ਜਿਸ ਮੁਲਕ ਦੇ ਵਿੱਚ ਹਿੰਦੂ ਜਜ਼ਬਾਤ ਨੂੰ ਸ਼ਾਂਤ ਕਰਨ ਦੇ ਨਾਂ ਤੇ ਬੰਦਿਆਂ ਨੂੰ ਫਾਹੇ ਟੰਗਣ ਦਾ ਰਿਵਾਜ ਹੋਵੇ, ਜਿਸ ਮੁਲਕ ਦੇ ਵਿੱਚ ਹਿੰਦੂ ਜਜ਼ਬਾਤ ਨੂੰ ਸ਼ਾਂਤ ਕਰਨ ਦੇ ਲਈ ਸਭ ਜਿਹੜੇ ਪਾਪ ਨੇ ਉਹ ਕਰਨ ਦੀ ਖੁੱਲ੍ਹ ਹੋਵੇ ਕਿ ਕੋਈ ਗੱਲ ਨਹੀਂ ਯਾਰ, ਫਿਰ ਵੀ ਹਿੰਦੂ ਭਾਈਚਾਰਾ ਸ਼ਾਂਤ ਹੋ ਜਾਏ, ਨਿਕਲ ਕੀ ਫਰਕ ਪੈਂਦਾ, ਕਿ ਥੋੜੇ ਬਹੁਤੇ ਕਰ ਲੈਣ।
तो उस मुल्क दे विच अज इस गल की तकलीफ जदों मन्नी जाती है कि जी उन्होंने धर्म पुछ के बंदे मारे है, बड़ा अजीब लगता भी ये बीमारी तो तुसी तोड़ी है। इस मुल्क के लोगों नूं तां इह कहा गया सी भी सैकूलर इंडिया ते इह बनाया हिंदू इंडिया। ते इह गल तां खुशवंत सिंह जिन्हों सारे सिख कहते रहे ने भी ये चक्कर की है। ते ਉਹ ਬੰਦਾ ਕਹਿੰਦਾ ਵੀ ਜਦੋਂ मैं 1984 ਦੇ ਕਤਲੇਆਮ ਤੋਂ ਬਾਅਦ ਵਿੱਚ ਆਪਦਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਰਿਜ਼ਾਈਨ ਦਿੱਤਾ, MP ਸੀਗਾ ਉਹ, ਤੇ ਮੈਨੂੰ ਗਾਲਾਂ ਕੱਢੀਆਂ ਗਈਆਂ ਤੇ ਮੈਨੂੰ ਉਹਦਾ ਅਕਲ ਆਈ, ਕਹਿੰਦਾ ਮੈਂ ਹਿੰਦੂ ਇੰਡੀਆ 'ਚ ਰਹਿ ਰਿਹਾ। ਤੋਂ ਇਸ ਮੁਲਕ ਦੇ ਵਿੱਚ ਜਿਹੜਾ ਗੋਦੀ ਮੀਡੀਆ ਅੱਜ ਉਹਨੂੰ ਚਾਅ ਚੜਿਆ ਪਿਆ ਇੱਕ ਤਰੀਕੇ ਨਾਲ, ਉਹ ਦੱਸ ਰਹੇ ਨੇ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਮੋਦੀ ਸਾਹਿਬ ਦੀ ਤੁਸੀਂ ਛਤਰ ਛਾਇਆ ਚੋਂ ਇਕੱਠੇ ਹੋ ਕੇ ਰਹੋ, ਆਪਾਂ ਬਸ ਚੱਕ ਦੇਣੇ ਆ ਫੱਟੇ। ਤੋਂ ਕਸ਼ਮੀਰ ਦੇ ਵਿੱਚ ਟੈਰੋਰਿਜ਼ਮ ਦਾ ਹਊਆ ਜਿਹੜਾ ਹੈਗਾ ਉਹ ਦਿਖਾ ਕੇ ਹਿੰਦੂਆਂ ਨੂੰ ਲਾਮਬੰਦ ਕਰਕੇ ਇੱਕ ਮੁਸਲਮਾਨਾਂ ਦੇ ਖਿਲਾਫ ਦਹਿਸ਼ਤ ਭਰਿਆ ਮਾਹੌਲ ਤਿਆਰ ਕਰਨ ਦੀ ਅੱਜ ਤਿਆਰੀ ਜਿਹੜੀ ਆ ਉਹ ਦਿਖ ਰਹੀ ਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ पुलवामा अटैक जिहदे बारे सारिਆਂ ਨੂੰ ही पता कि वो किहदा ते क्यों कीता होया कांड सी, पुलवामा तो बाद कहंदे असीं सर्जिकल स्ट्राइक करती, उवें दा कुछ काम हुण भी हो सकदा भी कीता जावे। इस माहौल दे विच जेकर कोई खून खराबे वाली कोई फौजी कार्रवाई जिहड़ी आ वो करके ਜਾਂ ਭਾਰਤ ਵਿੱਚ ਕਿਸੇ ਥਾਂ ਦੇ ਉੱਤੇ ਇਹੋ ਜਿਹਾ ਘਟਨਾਕ੍ਰਮ ਜਿਹਦੇ ਵਿੱਚ ਦੰਗਿਆਂ ਦੇ ਨਾਂ ਤੇ ਮੁਸਲਮਾਨਾਂ ਦਾ ਘਾਣ ਕਰਵਾਇਆ ਜਾ ਸਕੇ, ਇਹੋ ਜਿਹੀ ਕੋਈ ਕਾਰਸਤਾਨੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ। ਇਹ ਜਿਹੜਾ ਘਟਨਾਕ੍ਰਮ ਆ ਇਹਦੇ ਬਾਰੇ ਆਪਾਂ ਨੂੰ ਇਹ ਵੀ ਪਤਾ ਵੀ ਕਸ਼ਮੀਰ ਦੇ ਵਿੱਚ ਲੋਕ ਹੁਣ ਜਿਹੜੇ ਆ ਟੂਰਿਸਟ ਨੇ ਗਰਮੀਆਂ ਦੇ ਵਿੱਚ ਜ਼ਿਆਦਾ ਜਾਂਦੇ ਆ, ਕਿਉਂਕਿ ਹਿਮਾਚਲ ਵਾਲਿਆਂ ਨੇ जिस तरीके नाल उत्थे आउण वाले टूरिस्टां नूं, यात्रियां नूं, सैलानियां नूं, खास तौर ते पंजाब दे लोकां नूं जिवें जलील कीता है, जिवें उत्थों दे लोक बहुत ज़्यादा माड़े साबित हो रहे ने, ते उस हिसाब नाल लोकां दे विच कश्मीर दे विच जाण दी रुचि वध रही सी। ਲੱਖਾਂ टूरिस्ट हर साल कश्मीर जाते। ਤੇ ਜਿਹੜਾ ਆਉਣ ਵਾਲਾ ਆ ਸੀਜ਼ਨ ਆ, ਗਰਮੀਆਂ ਸ਼ੁਰੂ ਹੋ ਗਈਆਂ ਨੇ, ਮਈ ਜੂਨ ਜੁਲਾਈ, ਇਹ 3 ਮਹੀਨੇ ਤਾਂ ਬਹੁਤ ਜ਼ਿਆਦਾ ਟੂਰਿਸਟ ਜਿਹੜਾ ਉਹ ਕਸ਼ਮੀਰ ਜਾ ਸਕਦਾ ਹੁੰਦਾ। ਪਰ ਜਿਹੜਾ ਅੱਜ ਮਾਹੌਲ ਬਣ ਗਿਆ ਇਹਦੇ ਨਾਲ ਜਿਹੜਾ ਟੂਰਿਸਟ ਘਰੋਂ ਨਿਕਲੂ ਉਹ ਹਿਮਾਚਲ ਨੂੰ ਜਾਊ। ਮਤਲਬ ਕਿ ਟੂਰਿਸਟ ਨੂੰ ਇਹ ਇੱਕ ਤਰੀਕੇ ਨਾਲ ਸੁਨੇਹਾ ਲਾ ਦਿੱਤਾ ਵੀ ਜੇ ਤਾਂ ਤੂੰ ਕਸ਼ਮੀਰ ਗਿਆ ਉੱਥੇ ਤਾਂ ਤੇਰੀ ਜਾਨ ਵੀ ਜਾ ਸਕਦੀ ਹੈ, ਪਰ ਜੇ ਤੂੰ ਹਿਮਾਚਲ ਜਾਵੇਂ ਇੱਥੇ ਤੇਰੀ ਬੇਇੱਜ਼ਤੀ ਹੀ ਹੋ ਸਕਦੀ ਆ, ਵੱਧ ਤੋਂ ਵੱਧ ਜਾਨ ਤੇਰੀ ਥੋੜੀ ਜਾਣੀ ਆ ਤੇ ਤੂੰ ਹਿਮਾਚਲ ਜਾ। ਸੋ ਇਸ ਤਰੀਕੇ ਨਾਲ ਜਿਨ੍ਹਾਂ ਨੇ ਇਹ ਕਾਂਡ ਕੀਤਾ ਇੱਕ ਤਰੀਕੇ ਨਾਲ ਤਾਂ ਫਿਰ ਮੋਦੀ ਸਾਹਿਬ ਦੀ ਸੇਵਾ ਹੀ ਕੀਤੀ ਹੈ। ਇਹ ਜਿਹੜਾ ਕਾਂਡ ਆ ਮੈਨੂੰ ਨਹੀਂ ਪਤਾ ਵੀ ਇਹਦੇ ਨਾਲ ਕਸ਼ਮੀਰ ਦੀ ਆਜ਼ਾਦੀ ਲਹਿਰ ਨੂੰ ਕੀ ਬਲ ਮਿਲੂਗਾ ਜਾਂ ਕਸ਼ਮੀਰ ਦੇ ਲੋਕਾਂ ਨੂੰ ਇਹਦਾ ਕੁਝ ਕੀ ਫਾਇਦਾ ਹੋਊ, ਪਰ ਇਸ ਕਾਂਡ ਨੇ ਹਿੰਦੂ ਕੱਟੜਵਾਦ ਨੂੰ ਬਹੁਤ ਵਧੀਆ ਜਿਹੜਾ ਹੈਗਾ ਇੱਕ ਮੌਕਾ ਉਹ ਦੇ ਦਿੱਤਾ। ਕਿਉਂਕਿ ਜਿਹੜਾ ਵੀ ਹੁਣ ਕੋਈ ਸਵਾਲ ਕਰੂਗਾ, ਜਿਵੇਂ ਚਿੱਠੀ ਸਿੰਘਪੁਰਾ ਕਾਂਡ ਬਾਰੇ ਕੋਈ ਸਵਾਲ ਕਰ ਨਹੀਂ ਸਕਦਾ, ਉੱਥੇ ਜੇ ਕੋਈ ਪਿੰਡ ਜਾਇਆ ਆਵੇ, ਪਿੱਛੇ ਜੇ ਮੈਂ ਆਪਦੇ ਪਰਿਵਾਰ ਸਮੇਤ ਉਸ ਪਿੰਡ 'ਚ ਗਿਆ, ਅਸੀਂ ਉਹਨਾਂ ਦੋਨਾਂ ਸਥਾਨਾਂ ਦੀ ਯਾਤਰਾ ਕੀਤੀ ਜਿੱਥੇ ਸਾਡੇ ਭਾਈਚਾਰੇ ਦੇ ਲੋਕ ਕਤਲ ਕੀਤੇ ਗਏ, ਤੇ ਬਾਅਦ ਵਿੱਚ ਇਸ ਗੱਲ ਦੀ ਏਜੰਸੀਆਂ ਵੱਲੋਂ ਪੁੱਛ ਪੜਤਾਲ ਹੋਈ। ਉਸ ਪਰਿਵਾਰ ਨੂੰ ਵੀ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਕੋਲ ਅਸੀਂ ਉਸ ਦਿਨ ਚਾਹ ਪਾਣੀ ਪੀਤਾ ਸੀ। ਉਹ ਜਿਸ ਚਿੱਠੀ ਸਿੰਘਪੁਰਾ ਦੇ ਬਾਰੇ ਜੇਕਰ ਕੋਈ ਸਿੱਖ ਗੱਲ ਕਰਦਾ ਹੈ ਤਾਂ ਉਹਦੇ ਦੁਆਲੇ ਏਜੰਸੀਆਂ ਹੋ ਜਾਂਦੀਆਂ ਇਸ ਮੁਲਕ ਦੀ। ਤਾਂ ਇਵੇਂ ਹੀ ਜਿਹੜਾ ਪਾਰਲੀਮੈਂਟ ਤੇ ਅਟੈਕ ਹੋਇਆ ਸੀ ਜਿਹਦੇ 'ਚ ਅਫਜ਼ਲ ਗੁਰੂ ਨੂੰ ਬਾਅਦ 'ਚ ਫਾਂਸੀ ਦਿੱਤੀ ਗਈ ਆ ਤੇ ਉਹ 5-6 ਬੰਦੇ ਉੱਥੇ ਮਾਰਤੇ ਸੀ ਅਟੈਕ ਮੌਕੇ 2001 ਦੇ ਵਿੱਚ, ਉਹਦੇ ਬਾਰੇ ਵੀ ਹੁਣ ਕੋਈ ਸਵਾਲ ਨਹੀਂ ਕਰ ਸਕਦਾ ਕਿ ਜੀ ਸਾਨੂੰ ਦੱਸਦਾ ਦਿਓ ਕਿ ਉਹਦਾ ਅਸਲੀਅਤ ਕੀ ਆ,
क्योंकि सारी गल दे विच इंडियन स्टेट सिस्टम का एक वो आपदा कीता होया डिजाइन किया होया काम जिहा लगदा। इवें ही पुलवामा बारे एक पिछे जे जदों 370 धारा खत्म की है उदों एक DSP दविंदर सिंह सी जिहड़ा आपदे नाल हथियारबंद कश्मीरी गड्डी च बिठा के दिल्ली नूं चलिया सी, पर उहनूं उत्थे कश्मीर दे विच ही सुरक्षा बलां ने तलाशी दे नां ते घेर लिया। वो कवे कि यार मैनू पता वो ये गेम आ साहब, छड्डो पर कोई खेड आ। वो बथेरा समझावे भी एजेंसियां की खेड आ, उत्थे लिजा के इन्हां तों वारदातां कराउणीਆਂ ने, कोई चक्कर बहुत तुसीं रहण दिओ। जिवें अपने इत्थे कैट कोई थाणेदार लई जांदा होवे कि मैं इन्हां नूं जलंधर जाके वारदात कराउणी आ, अंबरसरों निकलदिआं नूं पुलिस पार्टी घेर लवे ते वो अफसर बथेरा कवे कि यह खेड आ जी, साजिश आ, कोई ब्योंत आ, पर वो गल सुणन वो रौला पै गया। बाद जो डिसमिस भी करता भी तू सही तरीके नाल हैंडल नहीं कर सकिया। दविंदर सिंह DSP नूं सिख सीगा वो, पर कोई पुछ थोड़ी सकदा इस मुल्क च भी ये एजेंसियां जिहड़ियां ने क्यों कैटां टौटां राहीं कदे पार्लीमेंट ते अटैक, कदे पुलवामा अटैक, कदे आ दविंदर लई फिरदा सी, कई होर कांड ने, कई तां नंगे हो गए। तो इस गल दे विच कोई दो राय ही नहीं है, सब नूं क्लीयर कि कश्मीर दे विच होण वालीआं बहुतीआं वारदातां इंडियन स्टेट सिस्टम दे वल्लों आपदे मकसद लई करवाईआं जांदिआं, जिहदे नाल सारे भारत दा हिंदू जिहड़ा वो इकट्ठा हो जांदा। तो जेकर इस तरीके दी वारदातां कोई कश्मीर की आज़ादी लहर नाल जुड़िया बंदा कर रहा है ना, जेकर वो लगातार करे तो मोदी सरकार तो उन्होंने भारत रत्न नहीं देगी भी चक दे फटे चक्की चल फटे, तू खर्चा जा असले बरूद की परवाह ना कर, तू ठोकी चल, ये सारे भारत के हिंदू की वोट सानू मिलती है तो होर सानू की तेरे वर्गा दा बंदा लभना ही नहीं। जिवें जदों खाड़कू लहर चल रही होवे, जिवें अपने चलो ला लो, उदों भी जेकर कोई नजायज़ कतल नजायज़ वारदात हो जाए, एक महीने च 30 दिन ने, मान लो 100 वारदात जिहड़ी आ 30 दिनां च जुझारू लहर वाले करदे, उन्हां विचों जे एक भी गलत बात आ उहदा माड़ा प्रभाव पैंदा ही पैंदा, एक भी नजायज़ गल दा प्रभाव पैंदा, प्रतिक्रिया हुंदी। तो होनी तां एक भी गलत नहीं चाहिदी, पर जे एक अद्धी हो जावे कई बार बर्दाश्त कर ली जाती है भी चलो जाने अनजाने गलत हो गया। पर जेकर कोई भी वारदात हो ना रही होवे ते खाड़कू लहर वालों एको ही वारदात की गई होवे, वो ही उल्ट पै जावे, इहदे नाल माड़ी कोई गल ही नहीं हो सकती। तो अज दे इस माहौल विच जिहड़ा ये पहलगाम दे विच हमला होया, इहने कश्मीरी आज़ादी लहर का पता नहीं की बनाउणा ते की नहीं बनाउणा, पर भारत माता नूं निहाल कर दिता हो। तो इस गल दे विच जदों आपां देख रहे हैं कि सवेर तो बड़ा रौला रप्पा पाया गया है कि जी देखो लभ लभ के मारिया जा रहा, ये तां जी बहुत वड्डे पद्धर ते काम हो रहा। नाल दी नाल लोग जिहड़े ने, एक दिनेश बोहरा है, उन्हें एक नवां पक्ष लेके आंदा सी, उन्हें आपदे जिहड़ा अकाउंट आ सोशल मीडिया अकाउंट उत्ते गल लिखी है, एक दिन पहले मोदी राष्ट्रपति से मिले, फिर अपना जम्मू कश्मीर का दौरा रद्द किया। अब देर शाम गृह मंत्री अमित शाह और भाजपा अध्यक्ष JP नड्डा के बीच मुलाकात हुई, जिसके बाद अमित शाह उदयपुर रवाना हुए। अगर प्रधानमंत्री की कार्यशैली को देखा जाए तो यह बिल्कुल भी नॉर्मल नहीं है। क्या हम इसे कुछ बड़ा होने के संकेत माने? ये जिहड़ी उस बंदे ने दिनेश बोहरा ने 2 दिन पहला गल लिखी सी, उस तो बाद च अज वाला ये कांड वापर गया। तो जिहड़े लोग वड्डियां तोपां दा बीजेपी दे सरकार दे विच वड्डे जिहड़े आगू ने उन्हां दी एक्टिविटी नूं इस तरीके नाल देखदे आ, उन्हां दा ये शंका पहलों तो ही चल रहा सी कि कुछ वड्डा होण जा रहा ते हो तां गया। जिहड़ा कमल सिब्बल आ वो भी
ਇਸ ਤਰੀਕੇ ਦੀਆਂ ਗੱਲਾਂ ਕਰ ਰਿਹਾ ਕਿ ਹੁਣ ਬੜਾ ਵਧੀਆ ਮੌਕਾ। ਤੇ ਜੀ ਮੈਂ ਕਪਲ ਸਿੱਬਲ ਨਹੀਂ ਕਹਿ ਰਿਹਾ ਹੈਗਾ, ਇਹ ਕਮਲ ਸਿੱਬਲ ਲਿਖਿਆ ਹੋਇਆ। ਉਹਨੇ ਕਿਹਾ ਵੀ ਜੀ ਜਿਹੜਾ ਪਾਣੀ ਜਾਂਦਾ ਉਧਰ ਨੂੰ ਪਾਕਿਸਤਾਨ ਨੂੰ ਉਹ ਬੰਦ ਕਰ ਦੋ, ਫੱਟੇ ਚੱਕ ਦੋ, ਕਸ਼ਮੀਰ ਨੂੰ ਬਿਲਕੁਲ ਚਾਰੇ ਪਾਸਿਓਂ ਘੇਰ ਲੋ। ਤੇ ਉਧਰ ਇਹ ਕਿਹਾ ਜਾ ਰਿਹਾ ਕਿ ਚੱਪੇ ਚੱਪੇ ਉੱਤੇ ਖਾਕੀ ਵਰਦੀ ਖੜੀ ਆ ਕਸ਼ਮੀਰ। ਮੈਂ ਖੁਦ ਜਾ ਕੇ ਆਇਆ ਜੀ ਉੱਥੇ। ਇੰਨੀ ਵੱਡੀ ਗਿਣਤੀ ਵਿੱਚ ਉੱਥੇ ਸੁਰੱਖਿਆ ਦੱਸਦੇ ਆ ਵੀ ਕਤਈ ਕੀਤੀ ਪਈ ਆ ਜਿਵੇਂ ਕਹਿ ਦੀ। ਪਰ ਇਹ ਕਿਵੇਂ ਹੋ ਗਿਆ ਕਿ ਪਹਿਲਗਾਮ ਉਹ ਦਹਿਸ਼ਤਗਰਦ ਪਹੁੰਚ ਵੀ ਜਾਂਦੇ ਨੇ ਤੇ ਉੱਥੇ ਵਾਰਦਾਤ ਵੀ ਕਰਦੇ ਆ, ਤੇ ਉੱਥੇ ਕੋਈ ਵੀ ਇਸ ਤਰੀਕੇ ਦਾ ਸੁਰੱਖਿਆ ਦਾ ਦਸਤਾ ਨਹੀਂ ਸੀ। ਜਦੋਂ ਕਿ ਜਿਹੜਾ ਵੀ ਬੰਦਾ ਕਸ਼ਮੀਰ ਗਿਆ ਹੋਇਆ ਉਹ ਇਹ ਗੱਲ ਨਹੀਂ ਮੰਨ ਸਕਦਾ, ਕਿਉਂਕਿ ਉੱਥੇ ਤਾਂ ਗੱਡੀਆਂ ਘੂੰ ਘੁੰਮਦੀਆਂ ਫਿਰਦੀਆਂ ਨੇ ਜੀ। ਉੱਥੇ ਤਾਂ ਚੱਪੇ ਚੱਪੇ ਉੱਤੇ ਉਹ ਖਾਕੀ ਵਰਦੀ ਦਿਖਦੀ ਹੈ। ਸੋ ਕੋਈ ਇਹੋ ਜਿਹੀ ਗੱਲ ਲੱਭਦੀ ਨਹੀਂ ਜੀ ਤੋਂ ਆਪਾਂ ਇਹ ਕਹੀਏ ਵੀ ਇਹ ਆਮ ਜੀ ਗੱਲ ਆ ਵੀ ਉਹ ਆ ਗਏ ਤੇ ਉਹਨਾਂ ਨੇ ਕਰਤਾ। ਇਹ ਤਾਂ ਇਉਂ ਆ ਵੀ ਜਿਹੜੇ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵੀ ਫ੍ਰੀ ਹੈਂਡ ਦਿੱਤਾ ਗਿਆ ਕਿ ਆ ਜਾਓ ਕਰ ਲਓ, ਤੇ ਜਿਨ੍ਹਾਂ ਨੇ ਰੋਕਣਾ ਸੀ ਉਹਨਾਂ ਨੇ ਵੀ ਪੂਰੀ ਭੂਮਿਕਾ ਨਿਭਾਈ ਵੀ ਅਸੀਂ ਉਦੋਂ ਆਵਾਂਗੇ ਜਦੋਂ ਤੁਸੀਂ ਕੰਮ ਕਰ ਲਿਆ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਵਿੱਚ ਕਈ ਪੱਖ ਨੇ ਜੀ। ਇੰਟਰਨੈਸ਼ਨਲ ਲੈਵਲ ਤੇ ਵੀ ਜੇ ਦੇਖੀਏ, ਜਦੋਂ ਮਿਸਟਰ ਬਿਲ ਕਲਿੰਟਨ ਆਏ ਸੀ ਉਦੋਂ ਸਾਡੇ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਸੀ, ਤੇ ਬਿਲ ਕਲਿੰਟਨ ਨੇ ਬਾਅਦ ਵਿੱਚ ਇਹੀ ਗੱਲ ਕਹੀ ਸੀ ਨਾ ਕਿ ਜੇ ਮੈਂ ਉਸ ਮੌਕੇ ਭਾਰਤ ਦੌਰੇ ਤੇ ਨਾ ਗਿਆ ਹੁੰਦਾ ਤਾਂ ਉਹ ਸਿੱਖ ਸ਼ਾਇਦ ਨਾ ਮਾਰੇ ਜਾਂਦੇ। ਆ ਜਿਹੜਾ ਹੁਣ ਅਮਰੀਕਨ ਉਪ ਰਾਸ਼ਟਰਪਤੀ ਆਇਆ ਹੋਇਆ ਇਹ ਵੀ ਸ਼ਾਇਦ ਇਹੋ ਜਿਹੀ ਕੋਈ ਗੱਲ ਕਵੇ ਕਿ ਉਹ ਕਾਂਡ ਵਾਪਰਨਾ ਨਹੀਂ ਸੀ ਜੇ ਕਿਤੇ ਮੈਂ ਨਾ ਗਿਆ ਹੁੰਦਾ। ਤੋ ਇਹ ਸਾਨੂੰ ਸਾਰਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੇ ਇਸ ਭਾਰਤ ਦੇ ਵਿੱਚ ਕਿਹੋ ਜਿਹੀਆਂ ਏਜੰਸੀਆਂ ਕੀ ਕੁਛ ਕਰੀ ਜਾਂਦੀਆਂ, ਤੇ ਜਿਹੜੇ ਲੋਕ ਇਹ ਸਮਝਦੇ ਆ ਕਿ ਬੜਾ ਸੌਖਾ ਜਿਹਾ ਕੰਮ ਆ, ਬੜਾ ਇਸ ਤਰ੍ਹਾਂ ਉਸ ਤਰ੍ਹਾਂ ਵੀ ਤੁਸੀਂ ਜੀ ਚੱਕ ਦਿਓ ਫੱਟੇ ਅਸੀਂ ਬੈਠੇ ਆ, ਉਹਨਾਂ ਨੂੰ ਇਸ ਹਾਲਾਤ ਦੀ ਅੱਜ ਵਾਲੇ ਘਟਨਾਕ੍ਰਮ ਤੋਂ ਸਮਝ ਆਉਣੀ ਚਾਹੀਦੀ ਆ ਕਿ ਜਿਹੜਾ ਵੀ ਬੰਦਾ ਪੰਥ ਲਈ ਜਾਂ ਕੌਮ ਲਈ ਸਰਗਰਮ, ਉਹਦੇ ਆਲੇ ਦੁਆਲੇ ਇੱਕ ਬਹੁਤ ਵੱਡਾ ਜਿਵੇਂ ਕਹਿੰਦੀ ਚੱਕਰ ਵਿਊ ਆ ਜਿਹਦੇ ਵਿੱਚ ਰਹਿੰਦਿਆਂ ਹੋਇਆਂ ਉਹਨੇ ਕੌਮ ਦੀ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰਨਾ। ਅਜੇ ਆਪਣੇ ਲਈ ਉਹੋ ਜਿਹਾ ਮਾਹੌਲ ਨਹੀਂ ਹੈ। ਆਪਾਂ ਥੋੜਾ ਜਿਹਾ ਫਰਕ ਵਾ ਜਿਵੇਂ ਦਾ ਮੁਸਲਮਾਨਾਂ ਪ੍ਰਤੀ, ਪਰ ਇਹ ਗੱਲ ਆਪਾਂ ਸਦਾ ਚੇਤੇ ਰੱਖੋ ਕਿ ਉਹਨਾਂ ਵੱਲੋਂ ਖੈਰ ਕੋਈ ਨਹੀਂ। ਉਹ ਲੀਡਰਸ਼ਿਪ ਜਿਹੜੀ ਆਪਦੀ ਕੌਮ ਨੂੰ ਉਸ ਮੌਕੇ ਬਿਪਤਾ 'ਚ ਪਾ ਦੇਵੇ ਜਦੋਂ ਤਿਆਰੀ ਕੋਈ ਨਾ ਹੋਵੇ, ਉਹ ਕੋਈ ਵਧੀਆ ਗੱਲ ਨਹੀਂ ਹੁੰਦੀ। ਸਾਨੂੰ ਉਸ ਲੀਡਰਸ਼ਿਪ ਦੀ ਲੋੜ ਆ ਜਿਹੜੀ ਘੱਟ ਨੁਕਸਾਨ ਕਰਾ ਕੇ ਵਧੀਆ ਰਿਜ਼ਲਟ ਦੇ ਸਕੇ। ਸਾਡਾ ਨਿਸ਼ਾਨਾ ਜਿਹੜਾ ਆਜ਼ਾਦੀ ਹੈ, ਜਿਹਦੇ ਵਾਸਤੇ ਸਾਰੇ ਦੁਨੀਆ ਭਰ ਦੇ ਵਿੱਚ ਇਸ ਮੌਕੇ ਹਰ ਮੁਲਕ ਦੇ ਵਿੱਚ ਸਾਡੇ ਹੱਕ 'ਚ ਹਵਾ ਹੈ। ਪਰ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਹਰ ਮੁਲਕ ਦੇ ਆਪਣੇ ਹਿੱਤ ਹੁੰਦੇ ਨੇ। ਕਿਤੇ ਇਹ ਨਾ ਹੋਵੇ ਕਿ ਕੋਈ ਮੁਲਕ ਆਪਦੀ ਧਰਤੀ ਉੱਤੇ ਖਾਲਿਸਤਾਨ ਦੀਆਂ ਸਰਗਰਮੀਆਂ ਨੂੰ ਜੇ ਕਰਨ ਦੇਵੇ ਜਾਂ ਰੋਕਣ ਦੇਵੇ, ਰੋਕਣ ਵਾਲੇ ਪਾਸੇ ਨੂੰ ਆਵੇ ਤਾਂ ਉਹਦੇ ਲਈ ਭਾਰਤੀ ਸਟੇਟ ਨਾਲ ਸਾਡਾ ਸੌਦਾ ਕਰ ਲਵੇ, ਕਿਉਂਕਿ ਮੁਲਕਾਂ ਦੇ ਆਪਦੇ ਹਿੱਤ ਹੁੰਦੇ ਨੇ। ਸਾਡੇ ਲਈ ਤਾਂ ਇਹ ਸਾਰਾ ਕੁਝ ਜਿਹੜਾ ਹੈ ਜਿੰਦ ਜਾਨ ਦੀ, ਜਿਵੇਂ ਕਹਿੰਦੇ ਆ ਵੀ ਸੂਲੀ ਦੀ ਛਾਲ ਵਾਲਾ ਕੰਮ ਹੈ। ਜਾਨ ਜਿਹੜੀ ਤਲੀ ਤੇ ਰੱਖ ਕੇ ਕੌਮ ਦੀ ਆਜ਼ਾਦੀ ਲਈ ਲੋਕ ਲੜ ਰਹੇ ਨੇ, ਮਾਰੇ ਵੀ ਜਾ ਰਹੇ ਨੇ। ਭਾਈ ਪੰਜਵੜ ਨੂੰ ਨਹੀਂ ਮਾਰਿਆ ਕਿ ਭਾਈ ਖੰਡੇ ਨੂੰ ਨਹੀਂ ਮਾਰਿਆ, ਭਾਈ ਨਿੱਜਰ ਨੂੰ ਨਹੀਂ ਮਾਰਿਆ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਦੀ ਯੋਜਨਾ ਨਹੀਂ ਫੜੀ। ਜਿਹੜੇ ਲੋਕ ਇਹ ਆਜ਼ਾਦੀ ਦੀ ਲੜਾਈ ਨੂੰ ਇਸ ਮਾਹੌਲ ਵਿੱਚ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਲੜ ਰਹੇ ਨੇ,
ਇਹਨਾਂ ਨੂੰ ਜਿਨ੍ਹਾਂ ਮੁਲਕਾਂ ਦੇ ਵਿੱਚ ਅਗਲੇ ਮਾਰਨ ਨੂੰ ਫਿਰਦੇ ਨੇ, ਉਹਨਾਂ ਮੁਲਕਾਂ ਦੇ ਉੱਤੇ ਅਸੀਂ ਅੰਨਾ ਯਕੀਨ ਕਰਕੇ ਵੀ ਸਾਡਾ ਸਾਰਾ ਕੁਝ ਇਹ ਕਰ ਦੇਣਗੇ, ਸਾਡੇ ਸਿਧਾਂਤ ਦੇ ਵੀ ਅਨੁਕੂਲ ਨਹੀਂ ਹੈਗਾ। ਸਾਡਾ ਸਿਧਾਂਤ ਸਾਨੂੰ ਕਹਿੰਦਾ ਹੈ ਨਾ ਕਿ ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸਾਨੂੰ ਆਪਣੀ ਕੌਮ ਦੇ ਹਾਲਾਤਾਂ ਨੂੰ, ਦੁਨੀਆ ਭਰ ਦੇ ਹਾਲਾਤਾਂ ਨੂੰ ਧਿਆਨ 'ਚ ਰੱਖ ਕੇ, ਕੋਈ ਕਿਸੇ ਲਈ ਨਹੀਂ ਲੜਦਾ ਮਰਦਾ ਹੁੰਦਾ, ਉਹ ਤਾਂ ਉਹਦੇ ਹਿੱਤ ਹੁੰਦੇ ਆ। ਜਿਸ ਮੁਲਕ ਨੂੰ, ਜਿਸ ਮੁਲਕ ਦੇ ਢਾਂਚੇ ਨੂੰ, ਜਿਸ ਨਿਜ਼ਾਮ ਨੂੰ ਖਾਲਿਸਤਾਨ ਦੇ ਵਿੱਚ ਇੰਟਰਸਟ ਹੋਵੇ, ਉਹ ਆਪਦੇ ਹਿੱਤਾਂ ਦੇ ਤਹਿਤ ਇੰਟਰਸਟ ਲਵੇਗਾ। ਤੇ ਸਾਨੂੰ ਆਪਦੇ ਅੰਦਰ ਉਹ ਤਾਕਤ ਪੈਦਾ ਕਰਨ ਦੀ ਲੋੜ ਹੈ ਜਿਹਦੇ ਨਾਲ ਸਾਡਾ ਨਿਸ਼ਾਨਾ ਜਿਹੜਾ ਹੈ ਉਹ ਪੂਰਾ ਹੋ ਸਕੇ। ਭਾਰਤੀ ਨਿਜ਼ਾਮ ਦੇ ਪ੍ਰਤੀ ਸਾਡੇ ਬੰਦਿਆਂ ਦੀ ਜਿਸ ਤਰੀਕੇ ਦੀ ਇਸ ਮੌਕੇ ਫਿਤਰਤ ਦਿਖ ਰਹੀ ਹੈ, ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਬਿਲਕੁਲ ਉਹੀ ਬੋਲੀ ਬੋਲ ਰਿਹਾ ਕਸ਼ਮੀਰ ਬਾਰੇ, ਪਾਕਿਸਤਾਨ ਬਾਰੇ, ਮੁਸਲਮਾਨਾਂ ਬਾਰੇ, ਜਿਹੜੀ ਹਿੰਦੂ ਭਾਈਚਾਰੇ ਨੂੰ ਫਿੱਟ ਬੈਠਦੀ। ਅਸੀਂ 1947 ਤੋਂ ਪਹਿਲਾਂ ਵੀ ਜਿਹੜੇ ਇੰਟੈਲੈਕਚੁਅਲ ਸੀ ਜਾਂ ਲੀਡਰ ਸੀ, ਉਹਨਾਂ ਤੋਂ ਇਹ ਗੱਲ ਸਾਡੇ ਆਗੂਆਂ ਨੂੰ ਸੁਣਨੀ ਪੈਂਦੀ ਸੀ ਕਿ ਤੁਸੀਂ ਹਿੰਦੂ ਦੇ ਖੇਮੇ 'ਚ ਖੜ ਕੇ ਸਾਰੀ ਗੱਲ ਕਰਦੇ। ਅੱਜ ਵੀ ਸਾਡੀ ਕੌਮ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਆਜ਼ਾਦ ਸੋਚ ਦੇ ਤਹਿਤ, ਆਜ਼ਾਦ ਫੈਸਲੇ ਲੈਣ ਤੋਂ ਹੋਰ ਪਾਸੇ ਨੂੰ ਭੱਜਿਆ ਹੋਇਆ। ਉਹ ਜਿਹੜਾ ਉਹਦਾ ਬਣਦਾ ਹੈ ਕੁਛ, ਉਹਨੂੰ ਲੱਗਦਾ ਜਿਵੇਂ 1947 ਤੋਂ ਪਹਿਲਾਂ ਕਿਹਾ ਸੀ ਨਾ ਵੀ ਸਾਡੀ ਤਾਂ ਜੀ ਇੱਕੋ ਮੰਗ ਵਾ ਕਿ ਅੰਗਰੇਜ਼ ਭਾਰਤ ਛੱਡ ਕੇ ਤੁਰ ਜਾਣ, ਅਸੀਂ ਜਿਹੜਾ ਕੁਝ ਲੈਣਾ ਹੋਊਗਾ ਆਪੇ ਹੀ ਹਿੰਦੂਆਂ ਤੋਂ ਲੈ ਲਾਂਗੇ। ਤੇ ਫਿਰ ਕੀ ਮਿਲਿਆ? ਉਵੇਂ ਹੀ ਅੱਜ ਸਾਡਾ ਹਾਲ ਆ। ਅਸੀਂ, ਸਾਡੀ ਜਿਹੜੀ ਇੱਥੋਂ ਦੀ ਲੀਡਰਸ਼ਿਪ ਆ ਭਾਰਤ ਦੀ, ਉਹ ਆਮ ਸਿੱਖਾਂ ਨੂੰ ਕਿੱਧਰ ਨੂੰ ਧੱਕ ਰਹੀ ਆ? ਉਹ ਭਾਰਤੀ ਨਿਜ਼ਾਮ ਦੇ ਖੇਮੇ ਵੱਲ ਧੱਕ ਰਹੀ ਆ ਵੀ ਭਾਰਤੀ ਮੁਖਤਾਰਾਂ ਨੂੰ ਮੱਥਾ ਟੇਕੋ ਤੇ ਇਹਦੇ ਵਿੱਚੋਂ ਹੀ ਆਪਣੇ ਮਸਲੇ ਜਿਹੜੇ ਆ ਉਹ ਸਾਰੇ ਹੱਲ ਹੋਣਗੇ। ਸੋ ਇਸ ਗੱਲ ਦੇ ਵੱਲ ਆਪਣੇ ਅੰਦਰ ਕਲੀਅਰਿਟੀ ਲਿਆਉਣ ਦੀ ਲੋੜ ਆ। ਪਰ ਜਿਹੜਾ ਵੀ ਇੱਥੇ ਕੌਮ ਦੀ, ਪੰਥ ਦੀ ਸੱਚੀ ਸੁੱਚੀ ਗੱਲ ਕਰਦਾ, ਜਿਹੜਾ ਇਹ ਦੱਸਦਾ ਕਿ ਭਾਰਤੀ ਨਿਜ਼ਾਮ ਦਾ ਕਰੋੜਾਂ ਅਰਬਾਂ ਰੁਪਈਆ ਸਿੱਖਾਂ ਨੂੰ ਖਾਲਿਸਤਾਨ ਦੇ ਏਜੰਡੇ ਤੋਂ ਰੋਕ ਕੇ ਜੁਝਾਰੂ ਲਹਿਰ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਉਲਟ ਭੁਗਤਾ ਕੇ ਭਾਰਤੀ ਮੁਖਤਾਰਾਂ ਨੂੰ ਮੱਥਾ ਟਿਕਾਉਣ ਤੇ ਭਾਰਤ ਸਰਕਾਰ ਦਾ ਅਰਬਾਂ ਰੁਪਈਆ ਲੱਗਿਆ ਹੋਇਆ। ਪਰ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ, ਇਸ ਧਰਤੀ ਦੇ ਚੱਪੇ ਚੱਪੇ ਉੱਤੇ ਗੁਰੂ ਸਾਹਿਬਾਨ ਦੇ ਜਿਹੜੇ ਮੁਬਾਰਕ ਚਰਨ ਪਏ ਹੋਏ ਨੇ, ਉਹਦੇ ਕਰਕੇ ਇੱਥੇ ਅੱਜ ਵੀ ਕੌਮ ਦੀ ਚੜ੍ਹਦੀ ਕਲਾ ਵਾਲਾ ਜਿਹੜਾ ਜਜ਼ਬਾ ਉਹ ਠਾਠਾ ਮਾਰਦਾ। ਤੇ ਇਸ ਗੱਲੋਂ ਸਟੇਟ ਜਿਹੜੀ ਆ ਉਹ ਹੈਰਾਨ ਵੀ ਹੈ। ਜੇ ਜੋ ਕੁਝ ਸਾਡੇ ਨਾਲ ਕੀਤਾ ਜਾ ਰਿਹਾ, ਹੋਰ ਕੋਈ ਕੌਮ ਹੁੰਦੀ ਵਾਹੀ ਬੀਜੀ ਨਹੀਂ ਸੀ ਲੱਭਣੀ। ਇਹ ਸਾਡੇ ਉੱਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਅੱਜ ਵੀ ਕੌਮ ਦੀ ਚੜ੍ਹਦੀ ਕਲਾ ਜਿਹੜੀ ਆ ਉਹਦੇ ਲਈ ਲੋਕ ਪੰਥ ਦੇ ਅੰਦਰੋਂ ਮੈਦਾਨ ਵਿੱਚ ਆਉਂਦੇ ਆ। ਆਏ ਦਿਨ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ, ਜੇਲ੍ਹ ਯਾਤਰਾ ਕਰਦੇ ਆ ਤੇ ਕੋਈ ਅੜੰਭਾ ਨਹੀਂ ਦਿੰਦੇ। ਉਹ ਵੀ ਹੈਗੇ ਜਿਹੜੇ ਮਾੜੀ ਜੀ ਗੱਲ ਤੇ ਚੀਕਾਂ ਮਾਰੀ ਜਾਣ, ਪਰ ਇੱਥੇ ਉਹ ਵੀ ਬੈਠੇ ਆ ਜਿਹੜੇ 30-30, 35-35 ਸਾਲ ਕੌਮ ਲਈ ਜੇਲ੍ਹ ਕੱਟਦੇ ਨੇ। ਹਾਂ, ਕੌਮ ਦਾ ਹੱਕ ਬਣਦਾ ਇਹ ਗੱਲ ਕਰਨ, ਪਰ ਜਿਹੜਾ ਹਾਲ ਚਾਲ ਹੈ ਅੱਜ, ਜਿਵੇਂ ਭਾਈ ਜਗਤਾਰ ਸਿੰਘ ਤਾਰੇ ਦੀ ਜਲੰਧਰ ਪੇਸ਼ੀ ਸੀ, ਉਹੀ ਲੋਕ ਜਿਹੜੇ ਕਿਸੇ ਆਪਦੇ ਸੱਜਣ ਦੇ ਮਾੜੀ ਮੋਟੀ ਖਬਰ ਨੂੰ ਵੀ ਚੱਕੀ ਰੱਖਦੇ ਆ 15-15 ਦਿਨ, ਉਹ ਅੱਜ ਨਹੀਂ ਬੋਲੇ ਕਿ ਭਾਈ ਜਗਤਾਰ ਸਿੰਘ ਤਾਰੇ ਕੋਲੇ ਉਹੋ ਜਿਹਾ ਫਿਰ ਸਮਰਥਕ ਗੈਂਗ ਨਹੀਂ ਨਾ ਰੱਖਿਆ ਹੋਇਆ ਜਿਵੇਂ ਦਾ ਕਈਆਂ ਨੇ ਰੱਖਿਆ ਹੋਇਆ। ਸੋ ਜਿਹੜੇ ਮਾਹੌਲ ਦੇ ਵਿੱਚ ਆਪਾਂ ਜਿਉ ਰਹੇ ਆ, ਉਹਦੇ ਵਿੱਚ ਆਪਣੀਆਂ ਅੱਖਾਂ ਹਰ ਵੇਲੇ ਖੁੱਲੀਆਂ ਹੋਣੀਆਂ ਚਾਹੀਦੀਆਂ। ਗੁਰਬਾਣੀ ਵੀ ਆਪਾਂ ਨੂੰ ਇਹੀ ਮੱਤ ਦਿੰਦੀ ਹੈ ਕਿ ਭਾਈ ਤੁਹਾਡੀ ਵਸਤ ਤੁਹਾਨੂੰ ਸਾਬਤ ਤਾਂ ਮਿਲਣੀ ਆ ਜੇਕਰ ਤੁਸੀਂ ਸੁਚੇਤ ਹੋਵੋਗੇ। ਵੈਸੇ ਆਪਾਂ ਪੰਜਾਬੀ 'ਚ ਕਹਿੰਦੇ ਹੀ ਆ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਉਹ ਆਪਦੇ ਆਪ ਨੂੰ ਸਮੇਂ ਦੇ ਹਾਣੀ ਬਣਾਉਣਾ ਪੈਣਾ, ਖਾਸ ਤੌਰ ਤੇ ਬਰਤਾਂਤ ਦੀ ਜੰਗ, ਜਿਹਦੇ ਲਈ TV 84 ਵਰਗੇ ਸਾਨੂੰ ਇਹੋ ਜਿਹੇ ਮੀਡੀਆ ਦੀ ਲੋੜ ਆ ਜਿਹੜਾ ਇੰਡੀਅਨ ਸਟੇਟ ਸਿਸਟਮ ਦੇ
ਸਾਰੇ ਮਨਸੂਬਿਆਂ ਦੇ ਸਾਰੇ ਪੱਖਾਂ ਬਾਰੇ ਤੁਹਾਨੂੰ ਸਪਸ਼ਟਤਾ ਨਾਲ ਦੱਸ ਸਕੇ। ਇੱਥੇ ਤਾਂ ਜੇਕਰ ਕਿਸੇ ਦਾ ਨਾਂ ਲੈ ਦਿੱਤਾ ਜਾਵੇ ਚੈਨਲ ਤੇ ਇੰਡੀਅਨ ਸਟੇਟ ਸਿਸਟਮ ਦੇ ਕਿਸੇ ਕੈਟ ਟਾਊਟ ਦਾ, ਤਾਂ ਧਮਕੀਆਂ ਤੇ ਡਰਾਵੇ ਲਾਲਚਾਂ ਦਾ ਦੌਰ ਸ਼ੁਰੂ ਹੋ ਜਾਂਦਾ। ਜਿੱਦਣ ਸਾਡੇ ਕੋਲੇ ਆਜ਼ਾਦ ਮੀਡੀਆ ਹੋਇਆ, ਜਿੱਦਣ ਸਾਡੇ ਕੋਲੇ TV 84 ਵਰਗਾ ਮੀਡੀਆ ਪੰਜਾਬ ਦੇ ਵਿੱਚ ਸਥਾਪਿਤ ਹੋਇਆ, ਉਦੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਸਾਹਮਣੇ ਆਉਣਗੀਆਂ ਜਿਹੜੀਆਂ ਅੱਜ ਅਸੀਂ ਸੱਚ ਮੰਨੀ ਫਿਰਦੇ ਹਾਂ, ਪਰ ਸਾਨੂੰ ਉਦੋਂ ਪਤਾ ਲੱਗੂਗਾ ਕਿ ਇਹਨਾਂ ਦੀ ਹਕੀਕਤ ਕੋਈ ਹੋਰ ਸੀ। ਸੋ ਇਸ ਦੌਰ ਵਿੱਚ ਜਦੋਂ ਲੜਾਈਆਂ ਕੱਲੀਆਂ ਹਥਿਆਰਾਂ ਨਾਲ ਨਹੀਂ ਲੜੀਆਂ ਜਾਂਦੀਆਂ, ਜਦੋਂ ਲੜਾਈਆਂ ਜਿਹੜੀਆਂ ਛਲ ਕਪਟ ਨਾਲ, ਸਾਮ ਦਾਮ ਦੰਡ ਭੇਦ ਨਾਲ, ਖਾਸ ਤੌਰ ਦੇ ਉੱਤੇ ਵਰਤਾਂਤ ਦੀ ਲੜਾਈ ਜਿਹੜੀ ਹੈ ਉਹ ਬੜੀ ਖਤਰਨਾਕ ਹੈ। ਨੁਕਸਾਨ ਵੀ ਤੁਹਾਡਾ ਕਰੀ ਜਾਣਾ ਤੇ ਦੋਸ਼ੀ ਵੀ ਤੁਹਾਨੂੰ ਗਰਦਾਨੀ ਜਾਣਾ। ਇਸ ਤਰੀਕੇ ਦਾ ਜਿਹੜਾ ਪੜ੍ਹਾਈ ਹੈ ਨਾ, ਉਹ ਆ ਜਿਹੜਾ ਭਾਗਮਾ ਬ੍ਰਿਗੇਡ ਆ, ਇਹਨੇ ਪੂਰੀ ਤਰ੍ਹਾਂ ਕੀਤੀ ਹੋਈ ਹੈ। ਸਦੀਆਂ ਤੋਂ ਇਤਿਹਾਸ ਆ ਉਹਨਾਂ ਦਾ, ਇਹ ਨਾਲੇ ਕੁੱਟਣਾ ਤੇ ਨਾਲੇ ਦੋਸ਼ੀ ਵੀ ਤੁਹਾਨੂੰ ਗਰਦਾਨੀ। ਇਸ ਤਰੀਕੇ ਦਾ ਹਾਲ ਚਾਲ ਆਪਣੀ ਕੌਮ ਦਾ ਵੀ ਕਦੇ ਕਦੇ ਹੋ ਜਾਂਦਾ ਹੈ। ਪਰ ਜਿਵੇਂ ਆ ਕਸ਼ਮੀਰ ਵਾਲੀ ਪਹਿਲਗਾਮ ਦੀ ਘਟਨਾ ਨੇ ਸਾਰੇ ਸੰਸਾਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕ ਹਿਲਜੁਲ ਪੈਦਾ ਕੀਤੀ ਆ, ਇਹ ਗੱਲ ਸਪਸ਼ਟ ਤੌਰ ਤੇ ਦਿਖ ਰਹੀ ਆ ਕਿ ਇੱਥੇ ਨਹੀਂ ਗੱਲ ਰੁਕਣੀ। ਇਹ ਜਿਹੜੀਆਂ 30 ਦੇ ਕਰੀਬ ਜਾਨਾਂ ਗਈਆਂ ਨੇ, ਇਹ ਗੱਲ ਅੱਗੇ ਜਾਏਗੀ। ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਪੁਲਵਾਮਾ ਅਟੈਕ ਦੇ ਪ੍ਰਤੀਕਿਰਿਆ 'ਚ ਜਿਵੇਂ ਹੱਥ ਪੱਲਾ ਮਾਰਿਆ ਗਿਆ ਸੀ, ਤੇ ਆਪਾਂ ਨੂੰ ਪਤਾ ਕਿ ਉਸ ਤੋਂ ਬਾਅਦ ਵਿੱਚ ਇੱਕ ਉੱਥੇ ਪਾਇਲਟ ਜਿਹੜਾ ਸੀਗਾ ਉਹ ਫੜਿਆ ਵੀ ਗਿਆ ਸੀ, ਤੇ ਬਾਅਦ 'ਚ ਉਹ ਵਾਪਸ ਕਰਤਾ। ਤੇ ਕਸ਼ਮੀਰ ਦੇ ਬਾਰੇ ਤਾਂ ਭਾਰਤੀ ਜਿਹੜੇ ਆਗੂ ਨੇ ਉਹ ਪਹਿਲਾਂ ਹੀ ਕਹਿੰਦੇ ਆ ਕਿ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ ਜਿਹੜਾ ਉਹ ਭਾਰਤ ਦਾ ਅਟੁੱਟ ਅੰਗ ਹੈ। ਤੋਂ ਇਸ ਤਰ੍ਹਾਂ ਦੇ ਰੌਲੇ ਰੱਪੇ ਦੇ ਵਿੱਚ ਕਦੇ ਵੀ ਕੁਝ ਵੀ ਵੱਡਾ ਵਾਪਰ ਸਕਦਾ। ਤੇ ਜਿਸ ਤਰੀਕੇ ਦਾ ਮਾਹੌਲ ਪਹਿਲਾਂ ਸੰਸਾਰ 'ਚ ਬਣਿਆ ਹੋਇਆ ਵੀ ਕਦੇ ਯੂਕਰੇਨ ਦਾ ਰਸ਼ੀਆ ਨਾਲ ਪੰਗਾ, ਕਦੇ ਚੀਨ ਅਤੇ ਅਮਰੀਕਾ ਦੇ ਹਿੱਤਾਂ ਦਾ ਟਕਰਾਅ, ਕਦੇ ਇੰਡੀਆ ਜਿਹੜਾ ਉਹ ਰੂਸ ਦੇ ਨਾਲ ਖੜ ਜਾਂਦਾ, ਕਦੇ ਚਾਈਨਾ ਨਾਲ ਤੇ ਕਦੇ ਅਮਰੀਕਾ ਨਾਲ। ਉਹ ਇਹ ਸਾਰੇ ਰੌਲੇ ਗੋਲੇ ਦੇ ਵਿਚਾਲੇ ਕਦੇ ਕੋਈ ਕਹਿੰਦਾ ਵੀ ਸੰਸਾਰ ਜੰਗ ਲੱਗ ਜਾਣੀ ਆ, ਵਰਲਡ ਵਾਰ, ਕਦੇ ਕਹਿੰਦਾ ਕਿ ਨਹੀਂ, ਜੇਕਰ ਐਤਕੀ ਜੰਗ ਲੱਗੀ ਤਾਂ ਇਹ ਆਖਰੀ ਹੋਊਗੀ, ਕਿਉਂਕਿ ਸਾਰਿਆਂ ਕੋਲੇ ਇਹੋ ਜਿਹੇ ਹਥਿਆਰ ਨੇ, ਸੂਖਮ ਹਥਿਆਰ, ਰਸਾਇਣਕ ਹਥਿਆਰ, ਜਿਹੜੇ ਭਾਰਤ ਦਾ ਹੀ ਨਹੀਂ ਸਾਰੇ ਸੰਸਾਰ ਦਾ ਹੀ ਤਬਾਹੀ ਦਾ ਇੰਤਜ਼ਾਮ ਕਰਨ ਵਾਲੀ ਗੱਲ ਹੋ ਜੂ। ਖੈਰ, ਹਰ ਚੜ੍ਹਦੀ ਸਵੇਰ ਨਵੇਂ ਮਸਲੇ, ਨਵੇਂ ਮੁੱਦੇ ਸਾਡੇ ਸਾਹਮਣੇ ਆ ਡਿੱਗਦੇ ਆ। ਪੁਲਵਾਮਾ ਅਟੈਕ ਨੇ ਸਾਰੀ ਸਿਆਸਤ ਜਿਹੜੀ ਆ ਇੱਕ ਵਾਰ ਪੂਰੀ ਖੜੋਤ ਵਿੱਚ ਲੈ ਜਾਂਦੀ ਆ, ਬਾਕੀ ਸਾਰੇ ਮੁੱਦੇ ਮਸਲੇ ਇੱਕ ਵਾਰੀ ਪਿੱਛੇ ਪੈ ਗਏ ਨੇ। ਭਾਰਤ ਦਾ ਮੀਡੀਆ ਤੇ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਦਿਖਾ ਰਹੀ ਆ ਕਿ ਬਸ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਫੱਟੇ ਚੱਕ ਦੇਣੇ ਆ। ਇਹ ਦੇਖੋ ਆਉਣ ਵਾਲੇ ਸਮੇਂ 'ਚ ਕੀ ਨਿਕਲਦਾ। ਇੱਥੇ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।